पंजाब RSS के हवाले हो चुका है। केजरीवाल RSS का राइट हैंड मैन है। जिहड़ा साडा चीफ मिनिस्टर भगवंत सिंह मान जी ने, वो तो मखौटे ने। ਉਹਦੇ ਪਿੱਛੇ ਤਾਂ 50 ਨੰਬਰ ਕੋਠੀ ਦੇ ਵਿੱਚ ਰਾਘਵ ਚੱਡਾ ਬੈਠਾ ਹੋਇਆ। ਇਹ ਸਟੂਜ ਬਿਠਾਏ ਹੋਏ ਸੀ ਅਮਰਿੰਦਰ ਸਿੰਘ ਸਟੂਜ, ਤੇ ਉਹ ਸਟੂਜ ਜਿਹੜਾ ਬਾਦਲ ਨਿੱਕਰਧਾਰੀ RSS। ਅਸੀਂ ਤਾਂ ਇਹਨੂੰ ਅੱਜ ਤੋਂ 30 ਸਾਲ ਪਹਿਲਾਂ ਕਹਿੰਦੇ ਹੁੰਦੇ ਸੀ ਇਹਨੇ ਨਿੱਕਰ ਪਾਈ RSS ਦੀ। ਹੁਣ ਨਿੱਕਰਾਂ ਨਿਕਲੀਆਂ ਕਿ ਨਹੀਂ ਨਿਕਲੀਆਂ? ਅਮਰਿੰਦਰ ਦੀ ਨਿੱਕਰ ਨਿਕਲੀ ਕਿ ਨਹੀਂ ਨਿਕਲੀ? ਰਹਿੰਦੀ ਖੰਦੀ ਕਸਰ ਜਿਹੜੀ ਹੈ ਹੁਣ ਸਾਰੀ ਵਾਕਡੋਰ ਜਿਹੜੀ ਹੈ ਉਹ ਕੇਜਰੀਵਾਲ ਦੇ ਹੱਥ 'ਚ ਹੈ। ਭਗਵੰਤ ਮਾਨ ਦੇ ਹੱਥ 'ਚ ਕੱਖ ਵੀ ਨਹੀਂ ਹੈਗਾ। ਇੱਕ ਚਪੜਾਸੀ ਨਹੀਂ ਪੋਸਟ ਕਰ ਸਕਦਾ ਉਹ। ਤੁਸੀਂ ਸਾਡਾ ਪੈਸਾ ਸਾਡੀ ਸਟੇਟ 'ਤੇ ਲਾਉਣ ਦੀ ਬਜਾਏ ਤੁਸੀਂ ਉਸ ਨਹਿਰ ਨੂੰ ਪੱਕਾ ਕਰੋਗੇ। ਜੇ ਬਾਦਲ ਦਲ ਕਿਸੇ ਘੜੇ ਦੇ ਢੱਕਣ ਦੇ ਜਾਂਦੇ ਕਿਉਂ, ਜ਼ੀਰੋ ਕਿਉਂ ਹੁੰਦੇ? ਜੋ RSS ਕਹਿੰਦੀ ਹੈ ਉਹ ਗੁਰੂ ਗ੍ਰੰਥ ਸਾਹਿਬ ਨਵਾਂ ਛਾਪ ਦੇ ਵਿੱਚ ਡਿਵਰਟ ਕਰਕੇ ਫੜੇ ਗਏ ਨਾ ਉੱਥੇ। ਇਹਨਾਂ ਦੀ ਪ੍ਰੈਸ 'ਚ ਫੜਿਆ ਗਿਆ ਨਾ। ਰਾਮ ਨਾਮ ਦੀ ਇੱਟਾਂ ਲਾ ਰਿਹਾ ਉੱਥੇ ਗੋਲਡਨ ਟੈਂਪਲ 'ਚ। ਇਹ ਸ਼੍ਰੋਮਣੀ ਅਕਾਲੀ ਦਲ ਹੈ। ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ, ਬੀਬੀ ਜਗੀਰ ਕੌਰ, ਇਹ ਸਾਰੇ ਵਿਕਾਊ ਮਾਲ, ਇਹ ਸਾਰੇ ਵਿਕੇ ਨੇ, ਟੁਕੜ ਬੋਝ ਲੋਕ ਨੇ। अगर इतों पंजाबी उजड़ के हरियाणे जाते तो लुट पुट के कुट के वापस भेज देंगे। जिन्ने गए थे ना 84 तो बाद सारे लुटे गए, सब वापस आए। मैं चीफ मिनिस्टर हाँ, मैं आपका दो सलाहकार रख ला, मैनू कमेटी की जरूरत है। राघव चड्डा वो हैड होने ऑलरेडी डिप्टी CM का, CM तो राघव चड्डा ही है ना, भगवंत मान तो कोई CM नहीं है। जोड़ा DGP लाता वो केजरीवाल का क्लास फेलो है। यार तुसी बंदे नूं 2 महीने नहीं देंदे, 3 महीने, ना 1 साल कोई कमेंट नहीं करना, साल तो बाद कमेंट करा। लेकिन साल तो मेरे ख्याल तो साल तो इन्होंने सरकार ने भी नहीं कढ़ना। जे MLA च गैरत हुई ना, ये तो 3 महीनों च बगावत हुई। लो पंजाब के अंदर राजसी धिर आम आदमी पार्टी नूं एक बदलवें रूप के वजों जिहड़ा सी सत्ता विच आउण तों पहलां देखिया जांदा सी, पर अज आम आदमी पार्टी का तकरीबन 3.5 महीने करीब का जिहड़ा समा काल बतीत हो चुका है। पर ਵੱਖ-ਵੱਖ तरीके दे नाल जिहड़ी ओपोजिशन है ਜਾਂ ਜਿਹੜੀਆਂ ਵਿਰੋਧੀ ਧਿਰਾਂ ਦੇ ਲੀਡਰ ਨੇ ਵੱਖ-ਵੱਖ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਕਾਰਜਕਾਲ ਨੂੰ ਦੇਖਦੇ ਨੇ। ਲਗਾਤਾਰ ਵਿਵਾਦਾਂ ਦੇ ਵਿੱਚ ਇਹ ਵੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੇ ਥੋੜੇ ਕਾਰਜਕਾਲ ਦੇ ਦੌਰਾਨ ਵੱਡੀਆਂ ਘਟਨਾਵਾਂ ਵਾਪਰ ਜਾਣੀਆਂ। ਕਿਤੇ ਨਾ ਕਿਤੇ ਜਿਹੜੇ ਪੰਜਾਬ ਦੇ ਨਾਲ ਸਰਜ਼ਮੀਨ ਦੇ ਨਾਲ ਜੁੜੇ ਹੋਏ ਲੋਕ ਨੇ, ਮੁਹੱਬਤ ਕਰਨ ਵਾਲੇ ਪੰਜਾਬ ਨੂੰ ਲੋਕ ਨੇ, ਤਾਂ ਉਹ ਕਿਤੇ ਨਾ ਕਿਤੇ ਇਸ ਗੱਲ ਨੂੰ ਲੈ ਕੇ ਚਿੰਤਤ ਨੇ। ਅੱਜ ਆਮ ਆਦਮੀ ਪਾਰਟੀ ਦੇ ਸਮੁੱਚੇ ਸਮਾਂ ਕਾਲ ਦੇ ਉੱਪਰ ਸਮੀਖਿਆ ਕਰਾਂਗੇ। ਸਾਡੇ ਨਾਲ ਗੱਲਬਾਤ ਕਰਨ ਵਾਸਤੇ ਕੈਪਟਨ ਚੰਨਣ ਸਿੰਘ ਨੇ, ਉਹਨਾਂ ਦੇ ਨਾਲ ਗੱਲਬਾਤ ਕਰਨ ਨੇ। ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਰਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਕੈਪਟਨ ਸਾਹਿਬ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆਰੰਭ ਦੇ ਵਿੱਚ ਕਿ ਆਮ ਆਦਮੀ ਪਾਰਟੀ ਦਾ ਤਕਰੀਬਨ ਥੋੜਾ ਸਮਾਂ ਕਾਲ ਹੋਇਆ ਤਾਂ ਵੱਡੀਆਂ ਘਟਨਾਵਾਂ ਵਾਪਰ ਗਈਆਂ, ਤਾਂ ਲਗਾਤਾਰ ਜਿਹੜੇ ਫੈਸਲੇ ਲਏ ਜਾ ਰਹੇ ਨੇ ਉਹ ਵੀ ਚਰਚਾਵਾਂ ਦੇ ਵਿੱਚ ਨੇ। ਸਮੁੱਚੇ ਕਾਰਜਕਾਲ ਨੂੰ ਕਿਵੇਂ ਦੇਖਦੇ ਹੋ ਆਮ ਆਦਮੀ ਪਾਰਟੀ ਦੇ? ਜੋ ਸਾਨੂੰ ਖਦਸ਼ੇ ਸੀ ਨਾ, ਜੋ ਅਸੀਂ ਖਦਸ਼ੇ ਜ਼ਾਹਰ ਵੀ ਕਰਦੇ ਰਹੇ ਔਰ ਬੋਲਦੇ ਵੀ ਰਹੇ, ਉਹ ਬਿਲਕੁਲ ਸਾਡੇ ਅੱਜ ਸਾਹਮਣੇ ਆ ਗਏ। ਪੰਜਾਬ RSS ਦੇ ਹਵਾਲੇ ਹੋ ਚੁੱਕਿਆ। ਤੇ ਕੇਜਰੀਵਾਲ RSS ਦਾ ਰਾਈਟ ਹੈਂਡ ਮੈਨ ਹੈ। ਇਹਨੂੰ ਖੜਾ ਹੀ RSS ਨੇ ਕੀਤਾ। ਅੰਨਾ ਹਜ਼ਾਰੇ ਦੀ ਮੂਵਮੈਂਟ ਦੇ ਪਿੱਛੇ RSS ਸੀ, BJP ਸੀ। ਇਹਨੂੰ ਲਿਆ ਕੇ ਖੜਾ ਕੀਤਾ ਤੇ ਇਹਨੂੰ ਇੱਕ ਦੇਖੋ, BJP ਨਹੀਂ ਜਿੱਤ ਸਕਦੀ ਇੱਥੇ, ਇਹਨੂੰ ਪਲਾਂਟ ਕੀਤਾ ਗਿਆ ਇੱਥੇ। ਤੋ ਕਹਿੰਦੇ ਨੇ ਇੱਥੇ ਰਾਜ ਸਾਡਾ ਹੋਏਗਾ, ਪੰਜਾਬ 'ਚ ਰਾਜ ਸਾਡਾ ਹੋਏਗਾ, ਪੰਜਾਬ 'ਚ ਰਾਜ ਬਈ ਤੁਹਾਡਾ ਕਿਵੇਂ ਰਾਜ ਹੋਏਗਾ? ਅੱਜ ਉਹ ਆ ਗਿਆ ਨਾ ਸਾਹਮਣੇ। ਅੱਜ ਰਾਜ ਇੱਥੇ RSS ਦਾ, ਔਰ ਜਿਸ ਤਰੀਕੇ ਦੇ ਨਾਲ ਪੰਜਾਬ ਨੂੰ ਖਤਮ ਕੀਤਾ ਜਾ ਰਿਹਾ, ਪੰਜਾਬੀਅਤ ਨੂੰ ਬਿਲਕੁਲ ਟੋਟਲੀ ਖਤਮ ਕੀਤਾ ਜਾ ਰਿਹਾ। ਸਾਡੇ ਪੱਲੇ ਇਹਨਾਂ ਨੇ ਕੱਖ ਨਹੀਂ ਛੱਡਿਆ। ਕੋਈ ਐਸਾ ਹਿੰਦੁਸਤਾਨ ਦਾ ਸੂਬਾ ਹੈ ਜਿਨ੍ਹਾਂ ਦਾ ਡੈਮ ਹੋਵੇ ਤੇ ਉਹ ਕਬਜ਼ੇ ਸੈਂਟਰ ਦੇ ਹੋਵੇ? ਡੈਮ ਦੇ ਵਿੱਚ ਜਿਹੜੀ ਸਾਡੀ ਹਿੱਸੇਦਾਰੀ ਸੀ ਉਹ ਵੀ ਕੱਢਤੀ। ਡੈਮ ਦੇ ਉੱਤੇ ਮੈਨੇਜਮੈਂਟ 60% ਸਾਡੇ ਮੁਲਾਜ਼ਮ ਸੀ ਉਹ ਵੀ ਕੱਢਤੇ। ਚੰਡੀਗੜ੍ਹ ਦੇ ਵਿੱਚੋਂ ਸਾਨੂੰ ਬਿਲਕੁਲ ਹੀ ਕੱਢਤਾ।
ਪਾਣੀਆਂ ਤੋਂ ਸਾਡਾ ਆਊਟ ਹੋ ਗਿਆ। ਯੂਨੀਵਰਸਿਟੀ ਸਾਡੀ ਪੰਜਾਬ ਯੂਨੀਵਰਸਿਟੀ ਜਿਹੜੀ ਹੈ 170 ਕਾਲਜ ਸਾਡੇ ਨੇ ਐਫੀਲੀਏਟਡ। ਪੰਜਾਬ ਯੂਨੀਵਰਸਿਟੀ ਸਾਡੇ ਤੋਂ ਖੋ ਰਹੇ ਨੇ। ਪੰਜਾਬ ਵਾਸਤੇ ਕੁਝ ਛੱਡ ਹੀ ਨਹੀਂ ਰਹੇ। ਕੈਪਟਨ ਸਾਹਿਬ, ਇਹ ਕਿਉਂ ਹੁੰਦਾ ਕਿ ਜਿਹੜੀ ਧਿਰ ਸੱਤਾ ਵਿੱਚ ਆਉਣਾ ਚਾਹੁੰਦੀ ਹੈ ਜਾਂ ਪੰਜਾਬ ਨੂੰ ਲੈ ਕੇ ਸਰਗਰਮ ਹੈ ਜਾਂ ਸੱਤਾ ਵਿੱਚ ਹੁੰਦੀ ਹੈ ਤਾਂ ਉਹਨੂੰ ਆਰਐਸਐਸ ਦਾ ਨਾਮ ਦਿੱਤਾ ਜਾਂਦਾ, ਬੀਜੇਪੀ ਨੂੰ ਵੀ ਆਰਐਸਐਸ ਦਾ ਕਿਹਾ ਜਾਂਦਾ ਹੈ। ਹੁਣ ਆਮ ਆਦਮੀ ਪਾਰਟੀ ਸੱਤਾ ਵਿੱਚ ਉਹਨਾਂ ਨੂੰ ਵੀ ਆਰਐਸਐਸ ਦਾ ਨਾਮ ਦਿੱਤਾ ਜਾ ਰਿਹਾ। ਮੈਂ ਤੁਸੀਂ ਮੈਨੂੰ ਬਹੁਤ ਵਧੀਆ ਸਵਾਲ ਕਰ ਲਿਆ। ਮੈਂ ਤੁਹਾਨੂੰ ਇਹ ਸਵਾਲ ਕਰਦਾ ਕਿ ਅੱਜ ਜਿਹੜਾ ਪੰਜਾਬ ਦਾ ਕਿਹੜਾ ਬੰਦਾ ਹੈ ਜਿਹੜਾ ਇੱਥੇ ਰਾਜ ਕਰ ਰਿਹਾ? ਕੋਈ ਹੈ ਪੰਜਾਬ ਦਾ? ਜਿਹੜਾ ਸਾਡਾ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਜੀ ਨੇ ਉਹ ਤਾਂ ਮਖੌਟੇ ਨੇ। ਉਹਦੇ ਪਿੱਛੇ ਤਾਂ 50 ਨੰਬਰ ਕੋਠੀ ਦੇ ਵਿੱਚ ਰਾਘਵ ਚੱਡਾ ਬੈਠਾ ਹੋਇਆ। ਮੈਨੂੰ ਇਹ ਦੱਸੋ, ਪਹਿਲਾਂ ਤਾਂ ਤੁਸੀਂ 7 MP ਦੇ ਸੱਤੇ ਚੀਚੇਵਾਲ ਨੂੰ ਛੱਡ ਦਿਓ, ਉਹ ਜਿਹੋ ਜਿਹਾ ਹੋਇਆ ਉਹੋ ਜਿਹਾ ਨਾ। ਤੁਸੀਂ ਸੱਤੇ ਦੇ ਸੱਤੇ ਦਿੱਲੀ ਤੋਂ ਲਿਆ ਕੇ ਸਾਡੇ 'ਤੇ ਬਿਠਾਤੇ। ਕੋਈ ਪੰਜਾਬ ਦਾ ਤੁਹਾਨੂੰ ਕੋਈ ਬੰਦਾ ਨਹੀਂ ਲੱਭਿਆ। ਕੋਈ ਪੰਜਾਬ ਦੇ ਇੰਟੈਲੈਕਚੁਅਲ ਮਰ ਗਏ, ਪੰਜਾਬ ਦੇ ਸਿੱਖ ਸਾਰੇ ਮਰ ਗਏ। ਅਸੀਂ ਤੰਗ ਸੀਗੇ। ਦੇਖੋ ਇਹ ਪਾਵਰ 'ਚ ਕਿਵੇਂ ਆ ਗਏ ਬਈ। ਆ ਜਿਹੜੇ ਦੋ ਆ ਸਾਡੀਆਂ, ਮੈਂ ਹੁਣ ਮਾੜੇ ਸ਼ਬਦ ਨਹੀਂ ਇਹਨਾਂ ਵਾਸਤੇ ਯੂਜ਼ ਕਰਨਾ ਚਾਹੁੰਦਾ, ਜਿਹੜੇ ਅਕਾਲੀ ਤੇ ਆ ਸੀਗੇ ਆਪਣਾ ਕਾਂਗਰਸੀ ਸੈਂਟਰ ਦੇ ਲੁਟੇਰੇ ਛੱਡੇ ਹੋਏ। ਇਹਨਾਂ ਲੁਟੇਰਿਆਂ ਨੇ ਪੰਜਾਬ ਨੂੰ ਇੰਨਾ ਤੰਗ ਕਰਤਾ, ਲੋਕਾਂ ਨੂੰ ਇੰਨਾ ਤੰਗ ਕਰਤਾ ਕਿ ਲੋਕਾਂ ਨੇ ਇਹਨਾਂ ਨੂੰ ਬਾਹਰ ਕੱਢ ਕੇ ਤੇ ਇਹਨਾਂ ਨੂੰ ਲਿਆਉਣਾ ਪਿਆ। 92 ਸੀਟਾਂ ਐਵੇਂ ਥੋੜ੍ਹੀ ਆ ਗਈਆਂ। ਤੇ ਜਦੋਂ ਹੁਣ ਦੇਖ ਲਓ ਨਾ, ਦੱਸੋ ਮੈਨੂੰ ਇਹ ਦੱਸੋ ਕਿ ਪੰਜਾਬ ਦਾ ਕਿਹੜਾ ਡਿਪਾਰਟਮੈਂਟ ਹੈ ਜਿਹੜਾ ਲੁੱਟਿਆ ਪੁੱਟਿਆ ਨਹੀਂ ਗਿਆ? ਤੁਸੀਂ ਕਹਿੰਦੇ, ਮੈਂ ਕਹਿੰਦਾ ਘੱਟੋ ਘੱਟ 2 ਲੱਖ ਕਰੋੜ ਦੇ ਘਪਲੇ ਨੇ ਪਿਛਲੇ 500 ਸਾਲਾਂ 'ਚ। 2 ਲੱਖ ਕਰੋੜ ਪੰਜਾਬ ਕਿਵੇਂ ਕਰਜ਼ਾਈ ਹੋ ਸਕਦਾ? ਪੰਜਾਬ ਖਾਂਦੀ ਪੀਂਦੀ ਸਟੇਟ, ਸਭ ਤੋਂ ਪ੍ਰੋਸਪਰਸ ਸਟੇਟ, ਅੱਜ ਅਸੀਂ ਕਿਵੇਂ ਕਰਜ਼ਾਈ ਹੋ ਸਕਦੇ ਹਾਂ? ਕਿਉਂਕਿ ਇਹ ਸਟੂਜ ਬਿਠਾਏ ਹੋਏ ਸੀ, ਅਮਰਿੰਦਰ ਸਿੰਘ ਸਟੂਜ ਤੇ ਉਹ ਸਟੂਜ ਜਿਹੜਾ ਬਾਦਲ ਨਿੱਕਰਧਾਰੀ RSS। ਅਸੀਂ ਤਾਂ ਇਹਨੂੰ ਅੱਜ ਤੋਂ 30 ਸਾਲ ਪਹਿਲਾਂ ਕਹਿੰਦੇ ਹੁੰਦੇ ਸੀ ਇਹਨੇ ਨਿੱਕਰ ਪਾਈ RSS ਦੀ। ਹੁਣ ਨਿੱਕਰਾਂ ਨਿਕਲੀਆਂ ਕਿ ਨਹੀਂ ਨਿਕਲੀਆਂ? ਅਮਰਿੰਦਰ ਦੀ ਨਿੱਕਰ ਨਿਕਲੀ ਕਿ ਨਹੀਂ ਨਿਕਲੀ? ਬੀਜੇਪੀ ਮਰਜ ਕਰ ਰਿਹਾ, ਬੀਜੇਪੀ ਜੁਆਇਨ ਕਰ ਰਿਹਾ, ਬੀਜੇਪੀ ਦਾ ਵਾਈਸ ਪ੍ਰਧਾਨ ਲਾ ਰਹੇ ਨੇ, ਪ੍ਰੈਜ਼ੀਡੈਂਟ ਲਾ ਰਹੇ ਨੇ, ਫਲਾਣਾ ਲਾ ਰਹੇ ਨੇ। ਪ੍ਰੈਜ਼ੀਡੈਂਟ ਉਹ ਲੱਗਣਾ ਨਹੀਂ ਚਾਹੁੰਦਾ ਕਿਉਂਕਿ ਪ੍ਰੋਟੋਕਾਲ ਦੇ ਹਿਸਾਬ ਫਿਰ ਤੁਰ ਨਹੀਂ ਸਕਦਾ। ਐਸ਼ ਊਸ਼ ਖਤਮ ਹੋ ਜਾਂਦੀ ਹੈ, ਆਪਦੀ ਮਰਜ਼ੀ ਨਾਲ ਕਿਤੇ ਜਾ ਨਹੀਂ ਸਕਦਾ। ਤੋ ਪੰਜਾਬ ਇਹਨਾਂ ਨੂੰ ਦੇਖੋ, ਇਹਨਾਂ ਦੇ ਇਹ ਅਦਰਵੇ ਇਹ ਕਹਿੰਦੇ ਨੇ ਪੰਜਾਬ ਨੂੰ ਭੁੱਖਾ ਮਾਰੋ। ਜੇ ਪੰਜਾਬ ਖਾਂਦਾ ਪੀਂਦਾ ਹੋ ਗਿਆ ਤੇ ਇਹਨਾਂ ਨੇ ਸਿਰ ਚੁੱਕਣਾ, ਇਹਨਾਂ ਨੇ ਸਿਰ ਚੁੱਕਣਾ। ਇਹ ਸਭ ਤੋਂ ਵੱਡੀ ਸਿਆਸਤ ਹੈ ਕਿ ਇਹਨਾਂ ਨੂੰ ਰਾਈਫਲਾਂ ਨਾਲ ਨਾ ਮਾਰੋ, ਇਹਨਾਂ ਨੂੰ ਭੁੱਖ ਨਾਲ ਮਾਰ ਦਿਓ। ਇਹਨਾਂ ਦੀ ਖੇਤੀ ਪ੍ਰਧਾਨ ਸੂਬਾ ਫੇਲ ਕਰ ਦਿਓ, ਇਹਨਾਂ ਦੇ ਸਿਸਟਮ ਸਾਰੇ ਫੇਲ ਕਰ ਦਿਓ। ਤੁਹਾਡੇ ਬੱਚੇ ਕਿਉਂ ਅੱਜ ਬਾਹਰ ਜਾ ਰਹੇ ਨੇ? ਤੁਹਾਡੀ ਐਜੂਕੇਸ਼ਨ ਟੋਟਲ ਫੇਲਡ ਹੈ, ਫਲॉप्ड ਹੈ। ਤੁਹਾਡੇ ਕਾਲਜ ਨੇ, ਉੱਥੇ ਸਟੂਡੈਂਟ ਹੁਣ ਹੈ ਨਹੀਂ, ਟੀਚਰ ਹੈ ਨਹੀਂ। 40 ਟੀਚਰ ਨੇ ਸਾਰੇ ਕਾਲਜਾਂ ਦੇ ਵਿੱਚ, ਕਿੱਥੇ ਕੀ ਪੜ੍ਹਾ ਲੈਣਗੇ ਉਹ? ਐਜੂਕੇਸ਼ਨ ਸਿਸਟਮ ਖਤਮ ਕਰ ਦਿਓ, ਐਗਰੀਕਲਚਰ ਖਤਮ ਕਰ ਦਿਓ, ਪੰਜਾਬ ਮਰ ਗਿਆ। ਤੋ ਪੰਜਾਬ ਨੂੰ ਇਹਨਾਂ ਨੇ ਘਸਾਉਣ ਵਾਸਤੇ ਪੂਰਾ ਜ਼ੋਰ ਲਾਤਾ ਤੇ ਰਹਿੰਦੀ ਖੰਦੀ ਕਸਰ ਜਿਹੜੀ ਹੈ ਹੁਣ ਸਾਰੀ ਵਾਕਡੋਰ ਜਿਹੜੀ ਹੈ ਉਹ ਕੇਜਰੀਵਾਲ ਦੇ ਹੱਥ 'ਚ ਹੈ। ਭਗਵੰਤ ਮਾਨ ਦੇ ਹੱਥ 'ਚ ਕੱਖ ਵੀ ਨਹੀਂ ਹੈਗਾ। ਇੱਕ ਚਪੜਾਸੀ ਨਹੀਂ ਪੋਸਟ ਕਰ ਸਕਦਾ ਉਹ। ਮੈਂ ਕਹਿ ਰਿਹਾ ਹਾਲਾਂਕਿ ਮੈਂ ਬੜਾ ਐਪਰੀਸ਼ੀਏਟਿਵ ਸੀ ਭਗਵੰਤ ਮਾਨ ਦਾ ਵੀ ਅਸੀਂ ਵੇਟ ਕਰ ਰਹੇ ਵੀ ਇਹਨੂੰ ਸਾਲ ਤਾਂ ਦਿਓ, ਘੱਟੋ ਘੱਟ 1 ਸਾਲ ਤਾਂ ਦਿਓ। ਤੁਸੀਂ 24 ਘੰਟਿਆਂ 'ਚ ਬੰਦੇ ਤੋਂ ਚਮਤਕਾਰ ਤਾਂ ਨਹੀਂ ਪਾਲ ਸਕਦੇ। ਲੇਕਿਨ 3 ਮਹੀਨੇ ਜੋ ਸਾਨੂੰ ਨਜ਼ਰ ਆ ਰਿਹਾ, ਜਿਹੜਾ ਸਾਡਾ ਰਹਿੰਦਾ ਖੁੰਦਾ ਸੀ ਉਹ ਵੀ ਨਹੀਂ ਬਚਣਾ। ਹੁਣ ਮੈਨੂੰ ਦੱਸੋ, ਆ ਜਿੱਥੇ ਬੈਠੇ ਦੇ ਇੱਥੇ ਪਿੱਛੇ ਹੀ 10-20 ਹਜ਼ਾਰ ਕਿੱਲਾ ਜ਼ਮੀਨ ਹੈ। ਬਾਦਲਾਂ ਕੋਲ ਵੀ 500-700 ਕਿੱਲਾ ਤੇ ਅਮਰਿੰਦਰ ਕੋਲ ਵੀ 500-700 ਕਿੱਲਾ। ਤੇ ਉਹ 30 ਜੂਨ ਨੂੰ ਲੈਟਰ ਲਿਖਤੇ, 30 ਜੂਨ ਨੂੰ ਕਿੱਥੇ ਗਈਆਂ? ਹੁਣ ਹੋ ਗਿਆ ਨਾ 50-50 ਸਾਰਾ ਸਟੰਟ ਸੀਗਾ। ਕਿੱਥੇ ਗਈਆਂ ਜ਼ਮੀਨਾਂ? ਕਿਉਂ ਨਹੀਂ ਖੋਹਦੇ? ਜ਼ਮੀਨਾਂ ਛੁਡਵਾਉਣੀਆਂ ਸੀ, ਕਿਉਂ ਨਹੀਂ ਛੁਡਵਾ ਰਹੇ? ਹੁਣ ਚੁੱਪ ਕਿਉਂ ਹੋ ਗਈ ਸਰਕਾਰ? ਉਹ ਰਾਜਾ ਵੜਿੰਗ ਦੇ ਬਰਖਲਾਫ ਕਿੰਨਾ ਆ ਰਿਹਾ ਬੱਸਾਂ ਦਾ, ਕਿਉਂ ਨਹੀਂ ਫੜਦੇ ਉਹਨੂੰ? ਤੁਹਾਡੇ ਕੋਲ ਜਾਂ ਰਿਟਨ ਸਬੂਤ ਹੈ ਵੀ 8 ਲੱਖ ਦੀ ਚੈਸੀ ਇੱਥੇ ਤੇ 12 ਲੱਖ ਦੀ ਉੱਥੋਂ ਬਣ ਕੇ ਆਈ ਤੇ ਛੱਤ ਉੱਤੇ ਹੈ ਨਹੀਂ, ਘੋਨੀਆਂ ਮੋਨੀਆਂ ਬੱਸਾਂ ਨੇ। ਅੱਜ ਮੈਂ ਆ ਰਿਹਾ ਸੀ, ਮੇਰੇ ਸਾਹਮਣੇ ਬੱਸ ਜਾ ਰਹੀ ਸੀ ਦਿੱਲੀ ਨੂੰ, ਤੇ ਉੱਤੇ ਛੱਤ 'ਤੇ ਟੈਚੀ ਰੱਖਣ ਨੂੰ ਹੈਗਾ 10 ਵਾਰੀਆਂ। ਮੈਂ ਟੈਚੀ 2 ਲੈ ਕੇ ਜਾਣਾ, ਕਿੱਥੇ ਰੱਖੂੰ? ਆਪਦੀਆਂ ਸੀਟਾਂ ਦੇ ਉੱਤੇ ਰੱਖਾਂਗਾ। ਫੜਦੇ ਹੀ ਨਹੀਂ ਉਹਨੂੰ, ਚੈਨਲ ਨਹੀਂ ਫੜਦੇ, ਕਿਸੇ ਨੂੰ ਨਹੀਂ ਫੜ ਰਹੇ। ਹੁਣ ਪਹਿਲਾਂ 1-2 ਕਰਕੇ ਮੁੜ ਕੇ ਸਾਰਾ ਮਾਮਲਾ ਠੱਪ ਕਰਤਾ। ਸਾਰਾ ਸੌਦਾ ਹੋ ਗਿਆ ਇਹਨਾਂ ਦਾ।
ਹੁਣ ਸਾਰੇ ਮਸਲੇ ਖਤਮ ਹੋ ਗਏ ਪੰਜਾਬ ਦੇ। ਪਟਵਾਰੀ ਫੜ ਲਓ, DSP ਫੜ ਲਓ, ਇਜ਼ ਨਾਟ ਏ ਕਰਪਸ਼ਨ। ਅਮਰਿੰਦਰ ਸਿੰਘ ਨੂੰ ਲਿਆਓ, ਪੁੱਛੋ ਉਹਨੂੰ ਪੰਜਾਬ ਕਰਜ਼ਾਈ ਕਿਵੇਂ ਹੋਇਆ। ਹਜ਼ਾਰਾਂ ਕਰੋੜਾਂ ਦਾ ਤੁਹਾਡਾ ਸਕੈਮ ਹੈ ਉਹਦੇ 'ਚ, ਐਗਰੀਕਲਚਰ ਉਹਦੇ 'ਚ, ਨਹਿਰੀ ਮਹਿਕਮੇ 'ਚ। ਅਤੇ ਹੁਣ 780 ਕਰੋੜ ਰੁਪਇਆ ਨਹਿਰ ਦੇਤਾ। ਉਹ ਜਿਹੜਾ ਸਾਡਾ ਇਲੀਗਲ ਪਾਣੀ ਜਾ ਰਿਹਾ ਹੈ, ਦੇਖੋ ਥੋੜ੍ਹੀ ਬਹੁਤ ਸੇਮ ਹੁੰਦੀ ਹੈ ਨਾ ਸਾਡੀਆਂ ਜ਼ਮੀਨਾਂ 'ਚ, ਉਹ ਹੁਣ ਚੈਨਲਾਈਜ਼ ਕਰਨਗੇ। ਤੁਸੀਂ ਦੱਸੋ, ਤੁਹਾਨੂੰ ਸੈਂਟਰ ਨੇ ਤਾਂ 780 ਕਰੋੜ, ਤੁਸੀਂ ਸਾਡਾ ਪੈਸਾ ਸਾਡੀ ਸਟੇਟ 'ਤੇ ਲਾਉਣ ਦੀ ਬਜਾਏ ਤੁਸੀਂ ਉਸ ਨਹਿਰ ਨੂੰ ਪੱਕਾ ਕਰੋਗੇ। ਹੁਣ ਦੱਸੋ ਕੌਣ ਚਲਾ ਰਿਹਾ ਫਿਰ? ਸਾਡਾ ਪੈਸਾ ਤੇ ਰਾਜਸਥਾਨ ਦੀ ਨਹਿਰ ਪੱਕੀ ਕਰਾਂਗੇ। ਕਿਉਂ ਵੀ ਤੈਨੂੰ ਕੀ ਤਕਲੀਫ ਹੋ ਗਈ? ਤੂੰ 700 ਕਰੋੜ ਲਾ ਨਾ, ਇੱਧਰ ਹੈਲਥ 'ਤੇ ਲਾ, ਕਾਲਜਾਂ 'ਤੇ ਲਾ, ਰਾਖਵਾਂ ਰੱਖ ਲਿਆ। ਮਤਲਬ ਇਹ ਬਜਟ ਕਿੱਥੋਂ ਆ ਰਹੀ ਹੈ? ਕੌਣ ਲੈ ਕੇ ਆ ਰਿਹਾ ਬਜਟ? ਕੇਜਰੀਵਾਲ ਸੁਪਰੀਮ ਕੋਰਟ 'ਚ ਸਟੇਟਮੈਂਟ ਦਿੰਦਾ ਜਦ ਪਾਣੀਆਂ ਦਾ ਕੇਸ ਲੱਗਿਆ ਕਿ ਹਰਿਆਣਾ ਨੂੰ ਦਾ ਹੱਕ ਮਿਲਣਾ ਚਾਹੀਦਾ। ਇਹਦਾ ਮਤਲਬ SYL ਪਟਣਗੇ ਫਿਰ? ਹੱਕ ਮਿਲਣਾ ਚਾਹੀਦਾ ਕਹਿੰਦਾ, ਇਹਦੀ ਸਟੇਟਮੈਂਟ ਹੈ, ਇਹਨੇ ਐਫੀਡੇਵਿਟ ਦਿੱਤਾ। ਇੱਕ ਵੱਡਾ ਸਵਾਲ ਹੈ ਕਿ 780 ਕਰੋੜ ਜਿਹੜਾ ਰਾਜਸਥਾਨ ਦੀ ਨਹਿਰ ਨੂੰ ਸਾਫ਼ ਕਰਨ ਵਾਸਤੇ ਦੇ ਦੇਣਾ, ਕੁਝ ਜਿਹੜੇ ਹੋਰ ਪੈਸੇ ਚੈਨਲਾਈਜ਼ ਕਰਨਾ, ਪੱਕਾ ਕਰਨਾ ਉਹਨੂੰ ਜੀ, ਫਾਲਤੂ ਖਰਚਾ ਲੱਗਣਾ, ਤਾਂ ਕੀ ਲੱਗਦਾ ਕਿ ਇਹਦੇ ਨਾਲ ਨਿੱਜੀ ਹਿੱਤ ਆਮ ਆਦਮੀ ਪਾਰਟੀ ਦੇ ਹੋ ਕੀ ਸਕਦੇ ਨੇ? ਨਿੱਜੀ ਹਿੱਤ ਆਮ ਆਦਮੀ ਪਾਰਟੀ ਦੇ ਨਹੀਂ ਹੋ ਸਕਦੇ। ਪੰਜਾਬ ਦੇ ਵਿੱਚ ਕੱਖ ਨਹੀਂ ਛੱਡਣਾ। ਮੈਂ ਪਹਿਲਾਂ ਦੱਸਿਆ ਕਿ ਪੰਜਾਬ ਨੂੰ ਇੰਨਾ ਕੁ ਕੰਗਾਲ ਕਰ ਦਿਓ ਅਤੇ ਖਾਲਿਸਤਾਨ ਤਾਂ ਛੱਡ ਕੇ ਦਵਾਈ ਕਰਨ, ਭੁੱਖੇ ਮਰਦੇ। ਐਗਰੀਕਲਚਰ ਫੇਲ। ਤੁਸੀਂ ਐਗਰੀਕਲਚਰ ਸਟੇਟ ਜੇ ਨਾ, ਤੁਹਾਡਾ ਹੋਰ ਤਾਂ ਕੋਈ ਬਿਜ਼ਨਸ ਹੈ ਨਹੀਂ। ਹੁਣ ਮੂੰਗੀ ਕਹਿੰਦੇ ਅਸੀਂ ਚੁੱਕਾਂਗੇ, ਫਿਰ ਕਿਸੇ ਨੇ ਚੁੱਕੀ ਵੀ ਨਹੀਂ। ਬੀਜੋ ਮੂੰਗੀ ਚੁੱਕਾਂਗੇ। ਤੁਸੀਂ ਓਨੀ ਕੁ MSP ਦਿਓ ਜਿੰਨੀ ਕੁ MSP ਲੈ ਕੇ ਤੁਸੀਂ ਅੱਗੇ ਮਾਰਕੀਟ ਕਰ ਸਕਦੇ ਜੇ। ਤੁਸੀਂ 7200 MSP ਦੇਤੀ, 7000 ਨੂੰ ਮੂੰਗੀ ਬਾਜ਼ਾਰ 'ਚ ਮਿਲ ਰਹੀ ਹੈ ਅਤੇ 7200 ਲੈ ਕੇ ਕਿੱਥੇ ਵੇਚੋਗੇ? ਤੁਸੀਂ 6000 MSP ਦਿੰਦੇ ਉਹਨਾਂ ਨੂੰ, 6200 ਦਿੰਦੇ ਅਤੇ 7000 ਦੇ ਭਾਵੇਂ ਆਪਦੇ ਕੋਆਪਰੇਟਿਵ ਸਟੋਰਾਂ 'ਚ ਜੱਟਾਂ ਨੂੰ ਪਿੰਡਾਂ 'ਚ ਵੇਚ ਦਿੰਦੇ ਮੂੰਗੀ, ਸਾਰੀ ਦੁਨੀਆ ਲੈ ਜਾਂਦੀ। ਕੋਈ ਪਾਲਿਸੀ ਤਾਂ ਹੈ ਨਹੀਂ। ਤੋ ਅਸੀਂ ਸੋਚਦੇ ਸੀ ਨਾ ਵੀ ਇਹ ਪੰਜਾਬ ਦੀ ਸਟੇਟ ਨੂੰ ਬੜਾ ਉੱਪਰ ਚੁੱਕ ਕੇ ਲੈ ਜਾਣਗੇ, ਇਹ ਤੁਸੀਂ ਦੇਖਿਓ 6 ਮਹੀਨਿਆਂ 'ਚ ਇਹ ਪੰਜਾਬ ਦੀ ਸਟੇਟ ਨੂੰ ਹੋਰ ਡੋਬ ਦੇਣਗੇ। ਜਿਹੜਾ ਦੋਸ਼ ਕਾਂਗਰਸ ਦੇ ਉੱਪਰ ਲੱਗਦਾ ਸੀ, ਕਾਂਗਰਸ ਨੂੰ ਦਿੱਲੀ ਚਲਾਉਂਦੀ ਹੈ, ਜਿਹੜੀ ਪੰਜਾਬ ਸਰਕਾਰ ਉਹਨੂੰ ਦਿੱਲੀ ਚਲਾਉਂਦੀ ਹੈ, ਅੱਜ CM ਭਗਵੰਤ ਮਾਨ ਦੇ ਉੱਪਰ ਦੋਸ਼ ਲੱਗਦੇ ਕਿ ਉਹਨੂੰ ਅਰਵਿੰਦ ਕੇਜਰੀਵਾਲ ਦਿੱਲੀ ਸਰਕਾਰ ਚਲਾਉਂਦੀ ਹੈ। ਦੋਸ਼ ਨਹੀਂ ਹੈ ਜੀ, ਦੋਸ਼ ਨਹੀਂ ਹੈ, ਦੋਸ਼। ਮੈਂ ਅਗਲਾ ਸਵਾਲ ਕਰਨਾ ਚਾਹੁੰਦਾ, ਤਾਂ ਫਿਰ ਜਿਹੜੀ ਪੰਜਾਬ ਦੀ ਖੇਤਰੀ ਪਾਰਟੀ ਸੀ, ਉਹ ਜਿਹੜੀਆਂ ਆਪਣੀਆਂ ਜ਼ਿੰਮੇਵਾਰੀਆਂ ਉਹਨਾਂ ਤੋਂ ਭਗੌੜੀ ਫਿਰ ਕਿਉਂ ਹੋਈ? ਕਿਹੜੀ ਖੇਤਰੀ ਪਾਰਟੀ? ਸ਼੍ਰੋਮਣੀ ਅਕਾਲੀ ਦਲ, ਬਾਦਲ ਦੀ ਗੱਲ ਕੀਤੀ ਜਾਂਦੀ ਹੈ, ਬੜੀ ਪੰਥ ਦੀ ਦਾਅਵੇਦਾਰ ਪਾਰਟੀ ਮੰਨੀ ਜਾਂਦੀ ਹੈ। ਜੇ ਬਾਦਲ ਦਲ ਕਿਸੇ ਘੜੇ ਦੇ ਢੱਕਣ ਉਹਦੇ ਜਾਂਦੇ ਕਿਉਂ, ਜ਼ੀਰੋ ਕਿਉਂ ਹੁੰਦੇ? ਉਹ ਬਾਦਲ ਦਲ ਨੇ ਤਾਂ ਸਾਡੇ ਗੁਰੂ ਨੂੰ ਰੋਲਣ ਦਾ ਟੀਚਾ ਬਣਾ ਲਿਆ। ਗੁਰੂ ਗ੍ਰੰਥ ਸਾਹਿਬ ਨੂੰ ਰੋਲ ਦਿਓ, ਲੋਕਾਂ ਦੀ ਆਸਥਾ ਉਹਦੇ 'ਚ ਖਤਮ ਹੋਏ, ਕਿਸੇ 'ਤੇ ਕੋਈ ਐਕਸ਼ਨ ਨਾ ਲਓ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ RSS ਕਹਿੰਦੀ ਹੈ, ਉਹ ਗੁਰੂ ਗ੍ਰੰਥ ਸਾਹਿਬ ਨਵਾਂ ਛਾਪ ਦੇ ਵਿੱਚ ਡਿਵਰਟ ਕਰਕੇ ਫੜੇ ਗਏ ਨਾ ਉੱਥੇ। ਇਹਨਾਂ ਦੀ ਪ੍ਰੈਸ 'ਚ ਫੜਿਆ ਗਿਆ ਨਾ, ਗੁਟਕੇ ਦੇ ਵਿੱਚ ਗਲਤ ਅਕਸ਼ਰ ਲਾ ਕੇ ਛਾਪੀ ਜਾਂਦੇ ਨੇ। ਮਤਲਬ ਸਾਡਾ ਉਹ ਸਿੱਖਾਂ ਨੂੰ ਮਾਰਨਾ, ਜਦ ਤੱਕ ਸਾਡਾ ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਹੈ, ਇਸ ਕੌਮ ਨੂੰ ਕੋਈ ਨਹੀਂ ਮਾਰ ਸਕਦਾ। ਮੈਨੂੰ ਇਹ ਦੱਸੋ, ਇਹ ਸ਼੍ਰੋਮਣੀ ਅਕਾਲੀ ਦਲ ਹੈ? ਰਾਮ ਨਾਮ ਦੀ ਇੱਟਾਂ ਲਾ ਰਿਹਾ ਉੱਥੇ ਗੋਲਡਨ ਟੈਂਪਲ 'ਚ, ਇਹ ਸ਼੍ਰੋਮਣੀ ਅਕਾਲੀ ਦਲ ਹੈ ਕਿ RSS ਨਿਕਰਧਾਰੀ ਨੇ? ਉਸ 50 ਸਾਲਾਂ ਨੂੰ ਕਹਿਣਗੇ ਜੀ ਦੇਖੋ ਜੀ ਇਹ ਤਾਂ ਰਾਮ ਮੰਦਰ, ਇਹ ਤਾਂ ਰਾਮ ਦਾ ਮੰਦਰ ਹੈ, ਹਰੀ ਮੰਦਰ ਹੈ, ਇਹ ਪੱਟ ਕੇ ਦੇਖੋ ਜੀ ਇੱਥੇ, ਅਤੇ ਮੁੜ ਕੇ ਉਹ ਰਾਮ ਦੀਆਂ ਇੱਟਾਂ ਲੰਘਣੀਆਂ ਅਤੇ ਕਲੇਮ ਕਰ ਲੈਣਗੇ, ਦੇਖੋ ਕਹਿਣਗੇ ਸਾਡਾ, ਤੁਸੀਂ ਆਊਟ ਹੋ ਜਾਓ। ਇਹ ਕੌਣ ਕਰ ਰਿਹਾ ਸੀ? ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ, ਬੀਬੀ ਜਗੀਰ ਕੌਰ, ਇਹ ਸਾਰੇ ਵਿਕਾਊ ਮਾਲ, ਇਹ ਸਾਰੇ ਵਿਕੇ ਨੇ, ਟੁਕੜਬੋਝ ਲੋਕ ਨੇ। ਇਹਨਾਂ ਨੂੰ 40-50 ਸਾਲ ਰਾਜ ਕਰਕੇ ਕਰੋੜਪਤੀ ਬਣਾਤਾ। 1200 ਕਰੋੜ ਦਾ ਹੋਟਲ, 2000 ਕਰੋੜ ਦਾ ਹੋਟਲ ਉੱਥੇ ਗੁੜਗਾਉਂ, ਇਹ ਉਹਨਾਂ ਦੇ ਥੱਲੇ ਦਬੇ ਹੋਏ ਨੇ। ਜੇ ਆਪਾਂ 17 ਵਾਲੀਆਂ ਚੋਣਾਂ ਦੀ ਗੱਲ ਕਰੀਏ ਜਾਂ 22 ਵਾਲੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਕੀਤੀ ਜਾਂਦੀ ਹੈ, ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਗਲੇ ਦੀ ਹੱਡੀ ਬਣਿਆ ਸੀ ਉਸ ਵਕਤ। ਜਿਹੜਾ ਬੇਅਦਬੀ ਦਾ ਮੁੱਖ ਮਸਲਾ ਅਰਵਿੰਦ ਕੇਜਰੀਵਾਲ ਵੱਲੋਂ ਜਾਂ CM ਭਗਵੰਤ ਮਾਨ ਵੱਲੋਂ ਵੱਖ-ਵੱਖ ਤਰੀਕੇ ਦੇ ਨਾਲ ਇੱਕ ਟੋਟਕੇ ਬਣਾ ਕੇ ਨਿਸ਼ਾਨੇ ਸਾਧੇ ਜਾਂਦੇ ਸੀ ਕਿ ਬੇਅਦਬੀ ਦੇ ਜਿਹੜੇ ਦੋਸ਼ੀ ਹੈ, ਬਾਦਲ ਪਰਿਵਾਰ ਹੈ, ਉਹਨਾਂ ਨੂੰ ਕਟਹਿਰੇ ਵਿੱਚ ਖੜਾ ਕੀਤਾ ਜਾਊ। ਪਰ ਇਸ ਵੇਲੇ ਬੇਅਦਬੀ ਜਾਂਚ ਰਿਪੋਰਟ ਸੌਂਪੀ ਜਾਂਦੀ ਹੈ ਪੰਥਕ ਜਥੇਬੰਦੀਆਂ ਨੂੰ, ਤਾਂ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਕਲੀਨ ਚਿੱਟ ਦੇ ਦਿੱਤੀ ਜਾਂਦੀ ਹੈ। ਉਸ ਨੂੰ ਕਿਵੇਂ ਦੇਖਦੇ ਹੋ?
ਮੈਂ ਉਹੀ ਕਹਿ ਰਿਹਾ ਨਾ ਤੁਹਾਨੂੰ ਵੀ ਇਹ ਸਾਰੇ ਇੱਕੋ ਹੀ ਨੇ। ਕੇਜਰੀਵਾਲ, ਮੋਦੀ, RSS, ਬਾਦਲ, ਅਮਰਿੰਦਰ ਸਿੰਘ, ਇਹ ਸਾਰੇ ਇੱਕੋ ਹੀ ਨੇ। ਇਹ ਸਾਨੂੰ ਬੇਵਕੂਫ ਬਣਾਇਆ ਗਿਆ, ਪੰਜਾਬੀਆਂ ਨੂੰ ਸਾਡੇ ਸਭ ਤੋਂ ਵੱਡੇ ਤਾਂ ਬੇਵਕੂਫ ਸਾਡੇ NRI ਨੇ ਬਾਹਰ ਬੈਠੇ ਨੇ, ਜਿਹੜੇ ਕਹਿੰਦੇ 1000 ਕਰੋੜ ਦੇ ਦਿਓ ਉਹਨਾਂ ਨੂੰ, 2000 ਕਰੋੜ ਦੇ ਦਿਓ। ਸਭ ਤੋਂ ਵੱਡੇ ਤਾਂ ਉਹ ਨੇ ਜਿਨ੍ਹਾਂ ਨੇ ਸਾਡੇ ਗੱਲ 'ਚ ਪਾਏ। ਉਹਨਾਂ ਨੂੰ ਕੋਈ ਪੰਜਾਬ 'ਚ ਬੰਦਾ ਨਹੀਂ ਲੱਭਿਆ ਕਿਸੇ ਨੂੰ ਫਾਈਨੈਂਸ ਕਰਨਾ, ਕਿਸੇ ਨੂੰ ਝੂਠਾ ਟੈਲੀਫੋਨ ਨਹੀਂ ਕੀਤਾ ਉਹਨਾਂ ਨੇ। ਉਹਨਾਂ ਨੇ ਸਾਡੇ ਗੱਲ ਪਾਏ ਨੇ, ਅਤੇ ਹੁਣ ਸਾਨੂੰ ਤਾਂ ਲਾਉਣੇ ਪੈਣੇ ਹੀ ਹੈ। ਸਾਨੂੰ ਤਾਂ ਫਿਰ ਹੋਰ ਹੁਣ ਦੇਖੋ ਪੰਜਾਬ ਹੈ, ਪੰਜਾਬੀਆਂ ਨੂੰ ਤਾਂ ਫਿਰ ਖੜਾ ਹੀ ਹੋਣਾ ਪੈ ਗਿਆ। ਇੱਥੇ ਹੁਣ ਸਿੱਖਾਂ ਦਾ ਸਵਾਲ ਨਹੀਂ ਰਹਿ ਗਿਆ ਖਾਲੀ। ਹਰ ਪੰਜਾਬੀ ਅਗਰ ਇੱਥੋਂ ਪੰਜਾਬੀ ਉੱਜੜ ਕੇ ਹਰਿਆਣੇ ਜਾਂਦੇ ਤਾਂ ਲੁੱਟ-ਪੁੱਟ ਕੇ ਕੁੱਟ ਕੇ ਵਾਪਸ ਭੇਜ ਦਿੰਦੇ ਆ। ਜਿੰਨੇ ਗਏ ਸੀ ਨਾ 84 ਤੋਂ ਬਾਅਦ ਸਾਰੇ ਲੁੱਟੇ ਗਏ, ਸਭ ਵਾਪਸ ਆਏ ਆ। ਪੰਜਾਬੀਆਂ ਦੀ ਕਿਤੇ ਕੋਈ ਜਗ੍ਹਾ ਨਹੀਂ ਆਪਣੇ ਪੰਜਾਬ ਤੋਂ ਇਲਾਵਾ। ਇਹ ਸਾਰੇ ਪੰਜਾਬੀਆਂ ਨੂੰ ਸੋਚ ਲੈਣਾ ਚਾਹੀਦਾ। ਇਹ ਨਹੀਂ ਕਿ ਹਿੰਦੂ ਵਦਾ ਤੇ ਦਿੱਲੀ ਜਾਣ ਕੇ ਸੇਫ ਹੋ ਜਾਣਗੇ। ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਤਰਕ ਦਿੱਤਾ ਜਾ ਰਿਹਾ ਕਿ ਇੱਕ ਨਵੀਂ ਕਮੇਟੀ ਗਠਿਤ ਕੀਤੀ ਗਈ, ਉਹਦਾ ਚੇਅਰਮੈਨ ਲਾਇਆ ਗਿਆ ਰਾਘਵ ਚੱਡਾ ਨੂੰ। ਕੀ ਰਾਘਵ ਚੱਡਾ ਨੂੰ ਚੇਅਰਮੈਨ ਲਾਇਆ ਗਿਆ ਉਹ ਪੰਜਾਬ ਦੇ ਹਾਲਾਤਾਂ ਨੂੰ ਜ਼ਮੀਨੀ ਤੌਰ 'ਤੇ ਸਮਝਦੇ ਨੇ? ਕਮੇਟੀ ਗਠਿਤ ਨਹੀਂ ਕੀਤੀ ਗਈ, ਸਲਾਹਕਾਰ ਕਮੇਟੀ ਜਿਹੜੀ ਸਰਕਾਰ ਨੂੰ ਚਲਾਊਗੀ। ਭਗਵੰਤ ਮਾਨ ਵਿਲ ਬੀ ਓਨਲੀ ਏ ਸਿਗਨੇਟਰੀ, ਦਸਤਖਤ ਕਰਨ ਵਾਲਾ ਚੀਫ ਮਿਨਿਸਟਰ। ਜੋ ਕਮੇਟੀ ਕਹੇਗੀ ਉਹਨੂੰ ਕਰਨਾ ਪਊਗਾ। ਮੈਂ ਚੀਫ ਮਿਨਿਸਟਰ ਹਾਂ, ਮੈਂ ਆਪਦਾ ਦੋ ਸਲਾਹਕਾਰ ਰੱਖ ਲਾਂ, ਮੈਨੂੰ ਕਮੇਟੀ ਦੀ ਕੀ ਜ਼ਰੂਰਤ ਹੈ? ਰਾਘਵ ਚੱਡਾ ਉਹਦੇ ਹੈੱਡ ਹੋਣਗੇ, ਆਲਰੇਡੀ ਡਿਪਟੀ CM ਦਾ ਉਹ CM ਤਾਂ ਰਾਘਵ ਚੱਡਾ ਹੀ ਹੈ ਨਾ, ਭਗਵੰਤ ਮਾਨ ਤਾਂ ਕੋਈ CM ਨਹੀਂ ਹੈਗਾ। ਜੋ ਰਾਘਵ ਚੱਡਾ CM ਦੀ ਪਿਛਲੀ ਕੋਠੀ 'ਚ 50 ਨੰਬਰ ਪੈਦਲ ਲੰਘ ਜਾਂਦਾ CM ਹਾਊਸ। ਸਾਰੇ ਅਫਸਰ ਤਾਂ ਰਾਘਵ ਚੱਡਾ ਕੋਲ ਰਿਪੋਰਟ ਕਰਦੇ। ਭਗਵੰਤ ਮਾਨ ਦਾ ਆਪਦਾ ਫੇਸ ਸੇਵਿੰਗ ਕਰਨ ਵਾਸਤੇ ਨਾ ਉਹ ਜੀ ਫਿਰ ਸਲਾਹ ਲੈਣੀ ਪੈਂਦੀ ਹੈ, ਦਿੱਲੀ ਤੋਂ ਲੈਣੀ ਪੈਂਦੀ ਹੈ। ਅੰਦਰੋਂ ਖਾਤੇ ਸੜਿਆ ਪਿਆ, ਅੰਦਰੋਂ ਉਹਦਾ ਅੰਦਰ ਬੁੱਝਿਆ ਪਿਆ ਭਗਵੰਤ ਮਾਨ ਦਾ। ਰੰਗ ਕਾਲਾ ਸ਼ਾਹ ਹੋ ਗਿਆ। ਉਹਨੂੰ ਪਤਾ ਲੱਗ ਗਿਆ ਕਿ ਜੋ ਮੈਂ ਸਮਝਦਾ ਸੀ ਉਹ ਨਹੀਂ ਹੈ। ਹੁਣ ਫਸ ਗਿਆ ਵਿਚਾਰਾ, ਕਰੇ ਕੀ? ਦੇਖਾਂਗੇ ਇਹ ਕਿੰਨੀ ਦੇਰ ਚੱਲਦਾ, ਇਹ ਸਿਲਸਿਲਾ ਕਿੰਨੀ ਦੇਰ ਚੱਲਦਾ। ਜੇ ਤਾਂ ਉਹਦੇ 'ਚ ਹੋਈ ਗੈਰਤ ਗੁਰਤ ਤੇ ਇਹਨਾਂ ਨੂੰ ਵੀ ਚੱਕ ਕੇ ਅੰਦਰ ਦੇ ਦੂ। ਦੇਖੋ ਸਿਸਟਮੈਟਿਕਲੀ ਤੁਹਾਨੂੰ ਨਹੀਂ ਪਤਾ ਕਬਜ਼ੇ ਕਿਵੇਂ। ਜਿਹੜਾ DGP ਲਾਤਾ ਉਹ ਕੇਜਰੀਵਾਲ ਦਾ ਕਲਾਸ ਫੈਲੋ ਹੈ। ਕੇਜਰੀਵਾਲ IAS ਉਹਨਾਂ ਇਕੱਠੀ ਕੀਤੇ ਕੋਰਸ, ਸਾਰਿਆਂ ਨੂੰ ਸੁਪਰਸੀਡ ਕਰਕੇ। ਕਿੱਥੇ ਗਿਆ DGP ਸਿੱਧੂ? ADGP ਸਿੱਧੂ ਸੀਨੀਅਰ ਹੈ, ਉਹ ਕਿਉਂ ਨਹੀਂ ਲੱਗਿਆ? ਜਿਹੜਾ ਚੀਫ ਸੈਕਟਰੀ ਲਾਇਆ ਉਹ ਕਈਆਂ ਨੂੰ ਸੁਪਰਸੀਡ ਕਰਕੇ ਲਾਤਾ। ਇੱਕ ਤਾਂ ਆਪਦੀ ਟੀਮ ਖੜੀ ਕਰਤੀ ਭਗਵੰਤ ਮਾਨ ਦੇ ਆਲੇ ਦੁਆਲੇ ਕਿ ਭਗਵੰਤ ਮਾਨ ਅਗਰ ਚਾਹਵੇ ਵੀ ਤੇ ਫਿਰ ਵੀ ਕੱਖ ਨਾ ਕਰ ਸਕੇ। ਭਗਵੰਤ ਮਾਨ ਨੇ ਚੀਫ ਸੈਕਟਰੀ ਤੋਂ ਆਰਡਰ ਲਾਗੂ ਕਰਾਉਣੇ, ਆਪ ਤਾਂ ਨਹੀਂ ਨਾ ਕਰਨੇ, DGP ਤੋਂ ਲਾਗੂ ਕਰਨੇ ਆ। ਇਹ ਕਹੂਗਾ ਉਹਨਾਂ ਨੇ ਕਹਿਣਾ ਕਰਨਾ ਉਹ ਜਿਹੜਾ ਰਾਘਵ ਚੱਡੇ ਨੇ ਕਹਿਣਾ। ਸੋ ਪੰਜਾਬ ਹੈਜ਼ ਗੋਨ ਫਰਮ ਬੈਡ ਟੂ ਵਰਸ। ਅਸੀਂ ਤਾਂ ਸਾਲ ਦਿੰਦੇ ਸੀ ਵੀ ਯਾਰ ਐਂ ਥੋੜ੍ਹੀ ਤੁਸੀਂ ਟੋਕਣਾ ਸ਼ੁਰੂ। ਮੈਂ ਅੱਜ ਤੱਕ ਨਹੀਂ ਬੋਲਿਆ ਕਦੀ ਯਾਰ ਤੁਸੀਂ ਬੰਦੇ ਨੂੰ 2 ਮਹੀਨੇ ਨਹੀਂ ਦਿੰਦੇ, 3 ਮਹੀਨੇ, ਨਾ 1 ਸਾਲ ਕੋਈ ਕਮੈਂਟ ਨਹੀਂ ਕਰਨਾ, ਸਾਲ ਤੋਂ ਬਾਅਦ ਕਮੈਂਟ ਕਰਾਂਗੇ। ਲੇਕਿਨ ਸਾਲ ਤਾਂ ਮੇਰੇ ਖਿਆਲ ਤਾਂ ਸਾਲ ਤਾਂ ਇਹਨਾਂ ਨੇ ਸਰਕਾਰ ਨੇ ਵੀ ਨਹੀਂ ਕੱਢਣਾ। ਜੇ MLA 'ਚ ਗੈਰਤ ਹੋਈ ਨਾ, ਇਹ ਤੇ 3 ਮਹੀਨਿਆਂ 'ਚ ਬਗਾਵਤ ਹੋਈ। ਲਓ ਇੱਕ ਵੱਡਾ ਸਵਾਲ ਹੈ ਕਿ ਜਿਹੜੀਆਂ ਕੇਂਦਰ ਨੂੰ ਹਰ ਵਾਰ ਘੇਰਿਆ ਜਾਂਦਾ ਹੈ, ਚਾਹੇ ਸੁਪਰੀਮ ਕੋਰਟ ਦਾ ਪਿਛਲੇ ਸਮੇਂ ਦੇ ਦਰਮਿਆਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਲੈ ਕੇ ਬਿਆਨ ਆਇਆ, ਤਾਂ ਜਿਹੜੀਆਂ ਪੰਜਾਬ ਦੀਆਂ ਧਿਰਾਂ ਸੀ ਤਾਂ ਉਹ ਮੈਦਾਨ ਦੇ ਵਿੱਚ ਆਈਆਂ, ਪਿੰਡ ਦੇ ਵਿੱਚ ਆ ਕੇ ਉਹਨਾਂ ਨੇ ਜਿਹੜਾ ਕੋਰਟ ਦਾ ਇਸ ਤਰ੍ਹਾਂ ਦਾ ਫਰਮਾਨ ਸੀ ਉਹਦਾ ਵਿਰੋਧ ਕੀਤਾ। ਤਾਂ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕੁਝ ਸਾਲ ਪਹਿਲਾਂ ਜਿਹੜਾ ਸੀ ਨਿਊ ਚੰਡੀਗੜ੍ਹ ਦੇ ਵਿੱਚ ਇੱਕ MLA ਹੋਸਟਲ ਸਥਾਪਿਤ ਕੀਤਾ ਗਿਆ। ਤਾਂ ਜਿਹੜੇ ਹੁਣ MLA ਹੋਸਟਲ ਜਿਹੜੀ ਪੰਜਾਬ ਦੇ ਨੁਮਾਇੰਦਿਆਂ ਦੀ, ਚੁਣੇ ਹੋਏ ਨੁਮਾਇੰਦਿਆਂ ਦੀ ਚੰਡੀਗੜ੍ਹ ਦੇ ਵਿੱਚ ਦਾਅਵੇਦਾਰੀ ਸੀ ਕਿ ਉਹ ਦਾਅਵੇਦਾਰੀ ਨੂੰ ਛੱਡ ਕੇ ਜਿਹੜੇ 92 ਵਿਧਾਇਕ ਪੰਜਾਬ ਦੇ ਲੋਕਾਂ ਨੇ ਚੁਣ ਕੇ ਭੇਜੇ ਕਿ ਉਹ ਆਪਣੀ ਚੰਡੀਗੜ੍ਹ ਦੇ ਵਿੱਚੋਂ ਦਾਅਵੇਦਾਰੀ ਨੂੰ ਛੱਡ ਕੇ ਫਿਰ ਕੈਪਟਨ ਦੇ ਵੱਲੋਂ ਸਥਾਪਿਤ ਕੀਤੇ ਨਿਊ ਚੰਡੀਗੜ੍ਹ ਦੇ ਵਿੱਚ ਜਿਹੜਾ MLA ਹੋਸਟਲ ਉੱਥੇ ਆ ਕੇ ਵਸੇਬਾ ਕਰ ਲੈਣਗੇ। ਫਿਰ MLA ਹੋਸਟਲ ਤਾਂ ਸਾਡਾ ਹੈਗਾ ਹੀ ਉੱਥੇ। ਉਹ ਤਾਂ ਮੇਰੇ ਖਿਆਲ MLA ਵਾਸਤੇ ਫਲੈਟ ਬਣਾਏ ਨੇ। ਉਹ ਇਹ ਨਹੀਂ ਹੈ ਕਿ ਨਵੇਂ ਚੁਣੇ ਆ ਜਾਵੇ, ਕੀ ਪਤਾ ਉਹਨਾਂ ਨੂੰ ਪੱਕੇ ਅਲਾਟ ਹੋ ਗਏ ਹੁਣ ਜਿਹੜੇ ਪਹਿਲਾਂ ਸੀਗੇ ਫਾਰ ਲਾਈਫ, ਅਗਲਿਆਂ ਨੇ ਪੇਮੈਂਟ ਕੀਤੀ ਹੋਵੇ। ਉਹ ਤਾਂ ਇੱਕ ਬੈਕ ਡੋਰ ਐਂਟਰੀ ਕਰਕੇ, ਅਦਰਵਾਈਜ਼ ਤੁਸੀਂ ਬਣਾ ਨਹੀਂ ਸਕਦੇ।
ਇੱਕ ਫਲੈਟ ਤੁਸੀਂ ਕਿਵੇਂ ਬਣਾ ਲਓਗੇ? 110 ਕਿੱਲੇ ਜ਼ਮੀਨ ਚਾਹੀਦੀ ਹੈ। ਉਹ ਤਾਂ ਉਹਨਾਂ ਨੂੰ ਪ੍ਰਾਪਰਟੀਆਂ ਬਣਾਤੀਆਂ, ਉਹਨਾਂ ਨੂੰ 2-2 ਕਰੋੜ 50-50 ਲੱਖ ਦਾ ਫਲੈਟ ਦਿੱਤਾ ਉਹਨਾਂ, 45-45 ਲੱਖ ਦਾ, 2.5 ਕਰੋੜ ਦਾ ਹੋ ਗਿਆ। ਉਹ ਦੇਖੀ ਵੱਡੀ ਸੁਸਾਇਟੀ ਬਣੀ ਸਾਹਮਣੇ ਮੇਨ ਰੋਡ ਤੇ। ਉਹ ਤਾਂ ਜਿਵੇਂ ਬੰਬੇ 'ਚ ਹੋਇਆ ਸੀ, ਕਾਰਗਿਲ ਦੇ ਸ਼ਹੀਦਾਂ ਦੇ ਨਾਂ 'ਤੇ ਕਿੱਡੀ ਵੱਡੀ ਸੁਸਾਇਟੀ ਬਣਾ ਕੇ ਮੁੜ ਕੇ ਸੁਪਰੀਮ ਕੋਰਟ ਨੇ ਹਟਾ ਦਿਓ ਇਹਨੂੰ। ਸੇਮ ਥਿੰਗ, ਇਹ ਤਾਂ ਮਤਲਬ ਲੁੱਟਣ ਤੇ ਲੱਗੇ ਸੀ। ਇਹ ਪੰਜਾਬ ਸਰਕਾਰ ਦੇ ਅੰਡਰ ਪੰਜਾਬ ਸਰਕਾਰ ਤਾਂ ਅਮਰਿੰਦਰ ਸਿੰਘ ਤਾਂ ਟੋਟਲ ਪੰਜਾਬ ਨੂੰ ਲੁੱਟਣ ਤੇ ਲੱਗਿਆ ਸੀ। ਸਾਰੇ 37 ਫਾਈਲਾਂ ਲਈ ਫਿਰਦਾ, 37 ਫਾਈਲਾਂ ਨੇ ਮੇਰੇ ਕੋਲ MLA ਦੀਆਂ, 37 ਫਾਈਲਾਂ ਲੈ ਕੇ ਮਰ ਗਿਆ। ਹੁਣ ਕਹਿੰਦਾ ਮੈਨੂੰ ਭਗਵੰਤ ਮਾਨ ਮੈਂ 37 ਫਾਈਲਾਂ ਦੇ ਦਿਆਂਗਾ। ਤੂੰ ਪਹਿਲਾਂ ਤਾਂ ਇਹਨੂੰ ਪੁੱਛੋ ਵੀ ਤੂੰ ਕਿੱਥੇ ਸੀ? ਤੂੰ 37 ਫਾਈਲਾਂ ਬਣਾ ਕੇ ਬੈਠਾ ਕਿਉਂ ਰਿਹਾ? ਤੂੰ CM ਸੀ ਕਿ ਚਪੜਾਸੀ ਸੀ? ਪੰਜਾਬ ਨੂੰ ਤਾਂ ਸਿਸਟਮੈਟਿਕਲੀ ਖਤਮ ਕੀਤਾ ਜਾ ਰਿਹਾ। ਤੋ ਅਨਫੋਰਚੂਨੇਟ ਹੈ। ਜਿਹੜੀ ਸਾਡੀ ਜਵਾਨੀ ਸੀ, ਜਿਹਨੇ ਲੜਾਈ ਲੜਨੀ ਸੀ, ਉਹ ਤਾਂ ਸਾਰੀ ਬਾਹਰ ਚਲੀ ਗਈ। ਸਿੱਧੂ ਸਾਹਿਬ, ਕੀ ਲੱਗਦਾ ਕਿ ਜਿਹੜੇ MLA ਹੋਸਟਲ ਉੱਥੇ ਰਹਿਣਗੇ ਉਹ ਪੰਜਾਬ ਦੇ ਚੁਣੇ ਹੋਏ ਵਿਧਾਇਕਾਂ ਦੇ ਕੋਲ ਰਹਿਣਗੇ? ਵੈਸੇ ਪੱਕੇ ਤੌਰ ਤੇ ਦਾਅਵੇਦਾਰੀ ਰਹੂਗੀ ਉਹਨਾਂ ਕੋਲੇ? ਕਿਹੜੇ MLA ਹੋਸਟਲ? ਜਿਹੜੇ MLA ਹੋਸਟਲ ਪਹਿਲਾਂ ਜਿੱਥੇ ਹੁਣ ਸੇਵਾ ਕੀਤਾ ਉਹ ਤਾਂ ਨੈਚੁਰਲੀ ਅਲਾਟ ਹੋਏ MLA ਸਾਡੇ ਨੇ। MLA ਹੋਸਟਲ 4 ਸੈਕਟਰ 'ਚ ਵੀ 3 'ਚ ਵੀ ਜਿਹੜੇ ਸਾਨੂੰ ਅਲਾਟ ਹੋਏ ਨੇ ਉਹ ਥੋੜ੍ਹੀ ਬਾਹਰ ਨਿਕਲ ਜਾਣਗੇ। ਫਿਰ ਤਾਂ ਰਾਜਧਾਨੀ ਬਾਹਰ ਜਾਊਗੀ, ਫਿਰ ਤਾਂ MLA ਹੋਸਟਲ ਵੀ ਜਾਊਗਾ, ਫਿਰ ਤਾਂ ਹਾਈ ਕੋਰਟ ਵੀ ਬਾਹਰ ਜਾਊਗੀ। ਹੁਣ ਹਰਿਆਣਾ ਕਹਿੰਦਾ ਸੈਪਰੇਟ ਹਾਈ ਕੋਰਟ। ਮਾਨ ਸਾਹਿਬ ਨੇ ਮੰਗ ਵੀ ਕੀਤੀ ਸੀ ਅਸੀਂ ਆਪਣਾ ਵੱਖਰਾ ਉਹਨੂੰ ਅਲਾਟ ਵੀ ਕਰ ਦਿੱਤੀ ਉਹਨਾਂ ਨੇ ਜ਼ਮੀਨ। ਤੇ ਪੰਜਾਬ ਸਾਡੀ ਰਾਜਧਾਨੀ, ਤੇ ਸਾਡੀ ਰਾਜਧਾਨੀ ਦੇ ਵਿੱਚ UT ਆਪਣੇ ਆਪ ਹੀ ਅਲਾਟ ਕਰੀ ਜਾ ਰਹੀ ਹੈ। ਮਤਲਬ ਸਾਡੀ ਪੰਜਾਬੀਆਂ ਦੀ ਕੋਈ ਸੇਧ ਨਹੀਂ ਰਹੇਗੀ। ਮੈਨੂੰ ਵੱਡੀ ਗੱਲ ਤਾਂ ਇਹ ਹੈ, 7 MP ਗਏ ਪੰਜਾਬ ਦੇ, ਸਾਡੇ 6-7 ਮੇਜਰ ਮੁੱਦੇ ਹੈ ਜੀ। ਇੱਕ ਤਾਂ ਸਾਡੇ ਬੰਦੀ ਸਿੰਘਾਂ ਵਾਲਾ ਮੁੱਦਾ ਨੰਬਰ 1 ਤੇ ਹੈ, ਇੱਕ ਸਾਡਾ ਪੰਜਾਬ ਯੂਨੀਵਰਸਿਟੀ ਵਾਲਾ ਮੁੱਦਾ ਹੈ, ਇੱਕ ਸਾਡਾ ਚੰਡੀਗੜ੍ਹ ਦਾ ਮੁੱਦਾ ਹੈ, ਉਹੀ ਜੋ ਆਪਾਂ ਡਿਸਕਸ ਕਰ ਰਹੇ ਹਾਂ ਵੀ ਉੱਥੇ ਰਾਜਧਾਨੀ ਬਣਾਉਣ ਲੱਗੇ ਤੇ ਫਲਾਣਾ, ਤੇ ਇੱਕ ਸਾਡਾ ਪਾਣੀਆਂ ਦਾ ਮੁੱਦਾ, BMB ਦਾ ਮੁੱਦਾ ਹੈ। ਕਿਸੇ ਨੇ ਇੱਕ ਵੀ ਸਟੇਟਮੈਂਟ ਜਾ ਕੇ ਉੱਥੇ ਦਿੱਤੀ ਹੈ? 7 ਬੰਦੇ ਖਾਟ ਖੜੀ ਕਰ ਦਿੰਦੇ, ਖਾਟ ਸੈਂਟਰ ਦੀ, ਕਿ ਸਟੇਟ ਸਾਡੀ ਹੈ, ਤੁਸੀਂ ਮਾਮੇ ਲੱਗਦੇ, ਤੁਸੀਂ ਕੌਣ ਹੁੰਦੇ ਜੇ? ਉੱਥੇ ਬੈਠੇ ਬੈਠੇ ਭਾਖੜਾ ਡੈਮ ਕਬਜ਼ਾ ਕਰ ਲਿਆ, ਉੱਥੇ ਬੈਠੇ ਬੈਠੇ ਚੰਡੀਗੜ੍ਹ ਕਬਜ਼ਾ ਕਰ ਲਿਆ, ਉੱਥੇ ਬੈਠੇ ਬੈਠੇ ਚੰਡੀਗੜ੍ਹ ਯੂਨੀਵਰਸਿਟੀ ਕਬਜ਼ਾ ਕਰ ਲਈ। ਕੋਈ ਐਜੀਟੇਸ਼ਨ ਕੀਤੀ ਇਹਨਾਂ ਨੇ? ਪੰਜਾਬ ਦੇ ਕਿਸੇ ਵੀ MP ਨੇ, ਈਵਨ ਜਿਹੜੇ ਅਕਾਲੀਆਂ ਦੇ ਵੀ ਹੈਗੇ ਜਾਂ ਕਾਂਗਰਸੀਆਂ ਦੇ ਵੀ ਹੈਗੇ, ਇਹ 7 ਮੁੱਦਿਆਂ 'ਤੇ ਕੋਈ ਬੋਲਿਆ ਉੱਥੇ? ਕੋਈ ਵੀ MP ਕੋਈ ਬੋਲਿਆ ਉੱਥੇ ਜਾ ਕੇ? ਇੱਕ ਅੱਖਰ ਨਹੀਂ ਬੋਲਦੇ। ਪਤਾ ਨਹੀਂ ਕੀ ਕਾਰਨ ਹੈ। ਹਜ਼ਾਰਾਂ ਕਰੋੜਾਂ ਦੇ ਮਾਲਕ ਬਣੇ ਨੇ। ਮੈਨੂੰ ਤਾਂ ਹੁਣ ਪਤਾ ਲੱਗਿਆ ਨਾ ਇਹ ਪਾਵਰ ਆਉਂਦੀ ਕਿਵੇਂ ਹੈ, ਕਿ 10-10 ਕਰੋੜ ਦੇ ਕੇ ਟਿਕਟ ਮੰਗਾ ਲਓ, 20 ਕਰੋੜ ਦੇ ਕੇ ਮੰਤਰੀ ਲੱਗ ਜਾਓ, ਫਿਰ ਦਬਾ ਕੇ ਲੁੱਟੋ, ਫਿਰ ਥੋੜ੍ਹੇ ਬਹੁਤ ਉੱਤੇ ਵੀ ਭੇਜ ਦਿਆ ਕਰੋ। ਕਿਵੇਂ ਕੋਆਪਰੇਟਿਵ ਸਿਸਟਮ ਨਾਲ ਪੰਜਾਬ ਲੁੱਟਿਆ ਗਿਆ? ਪਾਵਰ ਦਾ ਕੋਆਪਰੇਟਿਵ ਸਿਸਟਮ, ਥੱਲੇ ਨਹੀਂ, ਲੋਕਾਂ ਦਾ ਨਹੀਂ। ਇਹ ਕੋਆਪਰੇਟਿਵ ਸਿਸਟਮ ਪਾਵਰ ਦੇ ਵਿੱਚ ਬਣਿਆ ਸੀ ਕਿ ਸਾਰੇ ਲੁੱਟੋ ਤੇ ਪੰਜਾਬ ਨੂੰ ਨੰਗ ਮਲੰਗ ਕਰਕੇ ਸੁੱਟ ਦਿਓ। ਤੇ ਕਰਦਾ ਹੁਣ ਸਾਡੇ ਬੱਚੇ ਤਾਂ ਕੀ, ਲੱਖਾਂ ਦੀ 20-30 ਹਜ਼ਾਰ ਜਿਸ ਕੌਮ ਦਾ ਬੱਚਾ ਹਰ ਸਾਲ ਬਾਹਰ ਜਾਏਗਾ। ਅੱਜ ਤਾਂ ਦੇਖ ਤੁਸੀਂ ਸਾਰਾਗੜੀ ਦੀ ਉੱਥੇ ਦੇਖੀ ਹੈ? ਸਾਰਾਗੜੀ ਇੰਡੀਆ 'ਚ ਕਿਸੇ ਨੇ ਮਨਾਈ ਹੈ? ਇੰਡੀਆ ਨੂੰ ਕਿਸੇ ਨੂੰ ਪਤਾ ਸਾਰਾਗੜੀ ਕੀ ਹੈ? ਲੰਡਨ ਤੋਂ, ਕਿਉਂਕਿ 36 ਬਟਾਲੀਅਨ ਉਦੋਂ ਅੰਗਰੇਜ਼ਾਂ ਥੱਲੇ ਲੜੀ ਸੀ, ਅੰਗਰੇਜ਼ਾਂ ਦੀ ਫੌਜ ਸੀ, ਅੰਗਰੇਜ਼ਾਂ ਦੀ ਬਟਾਲੀਅਨ ਸੀ। ਉੱਥੋਂ ਲੰਡਨ ਤੋਂ ਹੈਲੀਕਾਪਟਰਸ ਭਰ ਕੇ ਆਏ ਨੇ ਸਿੱਖ ਸਿਪਾਹੀ, ਉਹਨਾਂ ਦੇ ਸਿੱਖ ਅਫਸਰਸ, ਇੰਗਲਿਸ਼ ਅਫਸਰਸ, ਅੰਗਰੇਜ਼ ਸਾਰੇ ਆਏ। ਉੱਥੇ ਮਨਾ ਕੇ ਸਲੂਟ ਕਰਕੇ ਪਰੇਡ ਕਰਕੇ ਗਏ ਸਾਰਾਗੜੀ 'ਚ। ਇਹ ਹੈ ਮੈਸੇਜ। ਇਜ਼ਰਾਈਲੀਆਂ ਦੇ ਉੱਥੇ ਸਾਡਾ ਸਿੱਖਾਂ ਦਾ ਬਣਿਆ ਹੋਇਆ ਹੈ, ਇਜ਼ਰਾਈਲ ਦੇ ਵਿੱਚ ਵੀ ਫੌਟ ਫਾਰ ਦੈਮ, ਅਸੀਂ ਉੱਥੇ ਲੜੇ, ਅਸੀਂ ਉੱਥੇ ਕੁਰਬਾਨੀਆਂ ਕੀਤੀਆਂ, ਉਹਨਾਂ ਨੇ ਯਾਦਗਾਰ ਬਣਾ ਰੱਖੀ ਹੈ। ਫਰਾਂਸ ਵਿੱਚ ਸਾਡੀ ਯਾਦਗਾਰ ਬਣੀ ਹੋਈ ਹੈ, ਕੋਹਿਮਾ 'ਚ ਸਾਡੀ, ਬਰਮਾ ਦੇ ਬਾਰਡਰ 'ਤੇ ਸਾਡੀ ਯਾਦਗਾਰ ਬਣੀ ਹੋਈ, ਜਿੱਥੇ ਜਿੱਥੇ ਵੀ ਅਸੀਂ ਲੜੇ ਹਾਂ। ਇਹ ਹਿੰਦੁਸਤਾਨ 'ਚ ਅਸੀਂ ਕਿੱਥੇ ਹਾਂ? 5 ਸਾਲਾਂ ਤੋਂ ਬਾਅਦ ਦੇਖੋ। ਸਿੱਧੂ ਸਾਹਿਬ, ਇੱਕ ਪੰਜਾਬ ਦੇ ਨਾਲ ਜੁੜਿਆ ਹੋਇਆ ਬਹੁਤ ਇੰਪੋਰਟੈਂਟ ਇਸ਼ੂ ਹੈ, ਗੱਲ ਕੀਤੀ ਜਾਂਦੀ ਹੈ ਮੱਤੇਵਾੜਾ ਜੰਗਲ ਦੀ, ਜਿਹਦੇ ਉੱਪਰ ਵਾਰ-ਵਾਰ ਜਿਹੜੀਆਂ ਸੱਤਾਹੀਨ ਧਿਰਾਂ ਸੀ ਉਹਨਾਂ ਦੇ ਵੱਲੋਂ ਰਾਜਨੀਤੀ ਗਈ। ਉੱਥੇ ਜਾ ਕੇ ਪੱਕੇ ਤੌਰ ਦੇ ਉੱਪਰ ਧਰਨਾ ਲਗਾਉਣ ਵਾਸਤੇ ਅੱਜ ਮਾਨਯੋਗ CM ਭਗਵੰਤ ਮਾਨ ਚਾਹੇ ਨੇ, ਪਰ ਉਸ ਵਕਤ ਵਿਰੋਧੀ ਧਿਰ ਦੇ ਨੇਤਾ ਸੀ ਭਗਵੰਤ ਮਾਨ। ਪੰਜਾਬ ਜਿਹੜੀ ਆਮ ਆਦਮੀ ਪਾਰਟੀ ਸੀ ਉਸ ਵਕਤ ਉਹਨਾਂ ਦੇ ਪ੍ਰਧਾਨ ਸੀ।
ਸਰਬਜੀਤ ਕੌਰ ਮਾਨੂਕੇ ਦੀ ਗੱਲ ਕੀਤੀ ਜਾਂਦੀ ਹੈ, ਕੁਲਤਾਰ ਸਿੰਘ ਸੰਧਵਾਂ ਦੀ ਗੱਲ ਕੀਤੀ ਜਾਂਦੀ ਆ। ਇਹਨਾਂ ਦੇ ਸਮੇਤ ਜਿੰਨੇ ਵੀ ਹੋਰ ਇਹਨਾਂ ਦੇ ਦਿੱਗਜ ਲੀਡਰ ਸੀ ਉਹਨਾਂ ਦੇ ਵੱਲੋਂ ਜਾ ਕੇ ਮੱਤੇਵਾੜਾ ਜੰਗਲ ਦੇ ਉੱਪਰ ਜਾ ਕੇ ਉੱਥੇ ਜਾ ਕੇ ਕਾਂਗਰਸ ਨੂੰ ਘੇਰਿਆ ਜਾਂਦਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੱਤੇਵਾੜਾ ਜੰਗਲ ਨੂੰ ਉਜਾੜਨ ਦਾ ਫੈਸਲਾ ਲਿਆ ਹੈ। ਪਰ ਜਦੋਂ ਹੁਣ ਆਪ ਸੱਤਾ ਵਿੱਚ ਆ ਗਏ ਤਾਂ ਉਹੀ ਫੈਸਲਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਲਿਆ ਸੀ ਉਹੀ ਫੈਸਲਾ ਹੁਣ ਸੀਐਮ ਭਗਵੰਤ ਮਾਨ ਲੈ ਰਹੇ ਨੇ। ਪਹਿਲਾਂ ਭਗਵੰਤ ਮਾਨ ਨੂੰ ਕਿ ਮੱਤੇ ਵਾਲਾ ਜੰਗਲ ਤਾਂ ਤੂੰ ਉਜਾੜ ਦੇ। ਪਹਿਲਾਂ 20,000 ਕਿੱਲੋ ਜਿਹੜਾ ਏਕੜ ਆਹ ਜੰਗਲ ਇੱਥੇ ਉਜਾੜਿਆ ਪਿਆ, ਜਿੱਥੇ ਇੱਥੇ ਡੀਜੀਪੀ ਤੇ ਫਲਾਣੇ ਤੇ ਟਿੰਗੜੇ ਤੇ ਮੰਤਰੀ ਤੇ ਸੰਤਰੀ ਸਾਰੇ 100-100 200-200 500 ਕਿੱਲਿਆਂ ਤੇ ਕਬਜ਼ਾ ਕਰੀ ਬੈਠੇ ਨੇ। ਜਿਹੜਾ ਤੂੰ ਕਿਹਾ ਮੈਂ ਤੂੰ ਹੀ ਜੂਨ ਨੂੰ ਚਿੱਠੀਆਂ ਭੇਜਤੀਆਂ ਤੇ ਨਹੀਂ ਤਾਂ ਫਿਰ ਅੰਦਰ ਵੀ ਦਿਆਂਗਾ, ਹਰਜਾਨੇ ਵੀ ਲਾਂਗਾ, ਖਾਲੀ ਵੀ ਕਰਾਂਗਾ। ਪਹਿਲਾਂ 20,000 ਕਿੱਲਾ ਸਾਡਾ ਆਹ ਜੰਗਲ ਹੈ ਸਾਰਾ, ਪਹਿਲਾਂ ਇਹ ਤਾਂ ਛਡਾ, ਉਹ ਉਜਾੜ ਲਈ ਯਾਰ ਤੂੰ ਉਹ ਜੰਗਲ, ਇੱਥੇ 20,000 ਕਿੱਲਾ ਲਾ ਦੇ। ਹੁਣ ਮੈਂ ਤੁਹਾਨੂੰ ਇਹ ਕਿਹਾ ਨਾ ਵੀ ਜੋ ਉਤੋਂ ਚਾਬੀ ਖਿੱਚੀ ਜਾਂਦੀ ਹੈ ਇਹ ਤਾਂ ਉਹੀ ਕਰਦੇ ਹੈ, ਜੋ ਇਹਨਾਂ ਦੀ ਉਤੋਂ ਚਾਬੀ ਖਿੱਚੀ ਜਾਣੀ ਇਹਨਾਂ ਨੇ ਉਹੀ ਕਰਨਾ। ਸੋ ਕੈਚ 22 'ਚ ਆ ਗਿਆ ਜੀ ਪੰਜਾਬ, ਅਸੀਂ ਬੁਰੀ ਤਰ੍ਹਾਂ ਫਸ ਗਏ ਹਾਂ। ਚੱਲ ਚੇਂਜ ਤਾਂ ਲਿਆਂਦੀ, ਅਸੀਂ ਬਾਦਲਾਂ ਨੂੰ ਖਤਮ ਕਰਕੇ ਬੜੇ ਖੁਸ਼ ਸੀ, ਤਾੜੀਆਂ ਮਾਰਦੇ ਸੀ ਲੋਕ, ਲੱਡੂ ਵੰਡਦੇ ਸੀ, ਬਾਦਲ ਖਤਮ ਕਰਤੇ, ਬਾਦਲ ਖਤਮ ਕਰਤੇ। ਅਤੇ ਬਦਲੇ 'ਚ ਜੋ ਸਾਨੂੰ ਮਿਲਿਆ ਇਹ ਉਸ ਤੋਂ ਵੀ ਜ਼ਿਆਦਾ ਖਤਰਨਾਕ ਹੋਣ ਵਾਲਾ। ਜਿਹੜਾ ਰਾਜਗੱਦੀ ਦਾ ਨਸ਼ਾ ਹੁੰਦਾ ਇੱਕ ਵਾਰ ਬੰਦੇ ਨੂੰ ਮਦਹੋਸ਼ ਕਰਕੇ ਰੱਖ ਦਿੰਦਾ ਹੈ। ਸੰਤ ਬਲਵੀਰ ਸਿੰਘ ਸੀਚੇਵਾਲ ਦੀ ਗੱਲ ਕੀਤੀ ਜਾਂਦੀ ਹੈ, ਲਗਾਤਾਰ ਜਿਹੜਾ ਸੀ ਵੇਈ ਨਦੀ ਵਾਸਤੇ ਉਹਨਾਂ ਨੇ ਬਹੁਤ ਵੱਡਾ ਕਾਰਜ ਕੀਤਾ, ਜਾਂ ਦੁਆਬੇ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਪਰ ਜਿਹੜਾ ਸੀ ਉਹਨਾਂ ਨੇ ਲੋਕਾਂ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਜਾਗਰੂਕਤਾ ਪੈਦਾ ਕੀਤੀ। ਤਾਂ ਅੱਜ ਸੀਚੇਵਾਲ ਸਾਹਿਬ ਜਿਹੜਾ ਰਾਜ ਸਭਾ ਦੇ ਮੈਂਬਰ ਜਾ ਬਣੇ, ਪਰ ਕਿਤੇ ਨਾ ਕਿਤੇ ਜਿਹੜੇ ਪੰਜਾਬ ਦੇ ਮੁੱਦੇ ਆ, ਚਾਹੇ ਉਹ ਪਾਣੀਆਂ ਦੇ ਨਾਲ ਆ, ਚਾਹੇ ਪਾਣੀਆਂ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ, ਬੁੱਢੇ ਨਾਲੇ ਦੀ ਗੱਲ ਹੋਵੇ, ਜਾਂ ਜਿਹੜਾ ਹੋਰ ਸਤਲੁਜ ਦੇ ਵਿੱਚ ਇਸ ਤਰੀਕੇ ਦੇ ਨਾਲ ਜਿਹੜੇ ਸਰਕਾਰ ਦੀ ਮਿਲੀ ਭੁਗਤ ਦੇ ਨਾਲ ਕੈਮੀਕਲ ਪੈਦਾ ਕੀਤਾ ਜਾ ਰਿਹਾ ਹੈ, ਤਾਂ ਕਿਤੇ ਨਾ ਕਿਤੇ ਸੀਚੇਵਾਲ ਸਾਹਿਬ ਚੁੱਪ ਨਜ਼ਰ ਆਉਂਦੇ ਨੇ। ਦੇਖੋ ਜੀ, ਸੀਚੇਵਾਲ ਸਾਹਿਬ ਨੂੰ ਤਾਂ ਸਭ ਤੋਂ ਪਹਿਲਾਂ ਜਾ ਕੇ ਬੋਲਣਾ ਚਾਹੀਦਾ ਸੀ। ਜਿੱਥੇ ਕੈਂਸਰ ਦੀਆਂ ਨਦੀਆਂ, ਸਤਲੁਜ ਕੀ ਹੈ ਕੈਂਸਰ ਦਾ ਦਰਿਆ, ਬਿਆਸ ਕੀ ਅੱਗੇ ਜਾ ਕੇ ਮਿਲ ਜਾਂਦਾ ਕੈਂਸਰ ਦਾ ਦਰਿਆ, ਜਿਹੜੀਆਂ ਨਹਿਰਾਂ ਨੇ ਉਹ ਕੈਂਸਰ ਦਾ ਦਰਿਆ। ਤੁਸੀਂ ਉਹਨਾਂ ਨਹਿਰਾਂ ਦਾ ਪਾਣੀ ਨਹੀਂ ਪੀ ਸਕਦੇ, ਉਹਨਾਂ ਨਹਿਰਾਂ ਦਾ ਤੁਸੀਂ ਪਾਣੀ ਨਹੀਂ ਪੀ ਸਕਦੇ। ਅੱਛਾ, ਇਹ ਸਾਰੀ ਸਰਕਾਰ ਨੂੰ ਪਤਾ ਹੈ ਬਈ ਐਡਾ ਗੰਦਾ ਨਾਲਾ ਬੁੱਢਾ, ਇੰਨਾ ਗੰਦ ਉਹਦੇ ਸੁੱਟਿਆ ਜਾ ਰਿਹਾ, ਸਾਰੀ ਸਰਕਾਰ ਨੂੰ ਪਤਾ, ਬੱਚੇ ਨੂੰ ਪਤਾ, ਸਾਰੇ ਲੁਧਿਆਣੇ ਨੂੰ ਪਤਾ, ਕੋਈ ਖੜਾ ਹੀ ਨਹੀਂ ਹੁੰਦਾ। ਘੱਟੋ ਘੱਟ ਫਿਰੋਜ਼ਪੁਰ, ਅਬੋਹਰ, ਫਾਜ਼ਿਲਕਾ, ਮਲੋਟ, ਫਰੀਦਕੋਟ, ਇਹ ਤਾਂ ਲੋਕੀ ਸੜਕਾਂ 'ਤੇ ਆਉਣ ਕਿ ਅਸੀਂ ਨਹੀਂ ਹੋਣ ਦੇਣਾ, ਕਿਉਂਕਿ ਅਸਰ ਤਾਂ ਉਹਨਾਂ 'ਤੇ ਪੈ ਰਿਹਾ ਸਾਰਾ। ਮੋਗਾ ਜ਼ਿਲ੍ਹਾ, ਉਹ ਸਾਰਾ ਮਾਲਵਾ ਜਿਹੜਾ, ਉਹ ਮਾਲਵਾ ਕਿਉਂ ਨਹੀਂ ਖੜਾ ਹੁੰਦਾ? ਇਹ ਕੋ ਆ ਕੇ ਵੀਡੀਓ ਜੀ ਬਣਾ ਕੇ ਆ ਜਾਂਦੇ ਨੇ, ਕੋਈ ਨਾ ਕੋਈ ਲੀਡਰ ਜੋ ਉੱਠਦਾ ਵੀਡੀਓ ਬਣਾ ਕੇ ਬਸ ਉਹ ਆਪਦਾ ਫਰਜ਼ ਅਦਾ ਕਰਕੇ ਚਲਾ ਜਾਂਦਾ। ਸਰਕਾਰ ਨੂੰ ਮਜਬੂਰ ਕਰ ਦਿਓ ਕਿ ਅਸੀਂ ਗੰਦੇ ਨਾਲੇ ਦਾ ਪਾਣੀ ਜਿਹੜਾ ਉੱਥੇ ਨਹੀਂ ਪੈਣ ਦਿਆਂਗੇ। ਤੁਸੀਂ 500 ਕਿੱਲਾ ਜ਼ਮੀਨ ਅਕਵਾਇਰ ਕਰੋ, ਸਾਰਾ ਗੰਦਾ ਨਾਲਾ ਉੱਥੇ ਪਾਓ, ਉਸ ਪਾਣੀ ਨੂੰ ਸ਼ੋਧ ਕਰੋ, ਸ਼ੋਧ ਕਰਕੇ ਦੁਬਾਰਾ ਟੈਂਕ 'ਚ ਭੇਜੋ, ਉੱਥੇ ਸ਼ੋਧ ਕਰੋ, ਫਿਰ ਉਹਨੂੰ ਭੇਜ ਦਿਓ ਜਿੱਥੇ ਭੇਜਣਾ ਜੇ। ਕੈਮੀਕਲ ਵਾਲੇ ਪਾਣੀ ਦੀ ਜਿਹੜਾ ਕੈਮੀਕਲ ਹੈ ਉਹਦੀ ਸੋਧ ਹੋ ਸਕਦੀ ਹੈ? ਕਿਉਂ ਨਹੀਂ, ਵਾਈ ਨਾਟ, ਸਾਰੀ ਸ਼ੋਧ ਹੋ ਸਕਦੀ ਹੈ। ਕੈਮੀਕਲ ਸਾਰਾ ਕੱਢਿਆ ਜਾ ਸਕਦਾ। ਤਾਂ ਤੁਹਾਨੂੰ ਟ੍ਰੀਟਮੈਂਟ ਪਲਾਂਟ ਲਾਣੇ ਪੈਣਗੇ ਨਾ, ਵਾਟਰ ਟ੍ਰੀਟਮੈਂਟ ਪਲਾਂਟ। ਤਾਂ ਹੀ ਤਾਂ ਕਹਿ ਰਹੇ 500 ਕਿੱਲਿਆਂ 'ਚ ਲਾਓ, ਆਉਣ ਦਿਓ ਗੰਦੇ ਨਾਲੇ ਨੂੰ। 500 ਕਿੱਲਾ ਹੋਰ ਲੈ ਲਓ, ਉੱਥੋਂ ਅੱਗੇ ਬਣਾਓ, ਟੈਂਕ ਬਣਾਓ ਪੱਕੇ, ਕਰਕੇ ਫਿਰ ਅੱਗੇ ਪਾਣੀ ਸਪਲਾਈ ਕਰ ਦਿਓ ਖੇਤਾਂ ਨੂੰ। ਘੱਟੋ ਘੱਟ ਇਹ ਗੰਦ ਤਾਂ ਨਹੀਂ ਜਾਊਗਾ ਨਾ। ਉਹ ਅੱਜ ਕੱਲ੍ਹ ਹਰ ਘਰ 'ਚ ਬੰਦਾ ਬਿਮਾਰ ਹੈ, ਹਰ ਘਰ 'ਚ ਬੰਦਾ ਬਿਮਾਰ ਹੈ। ਕਿਉਂ ਬਿਮਾਰ ਹੈ? ਨਾ ਪੀਣ ਵਾਲਾ ਪਾਣੀ, ਨਾ ਚੱਜ ਦੀ ਸਬਜ਼ੀ, ਸਾਰੀ ਕੈਮੀਕਲਾਂ ਵਾਲੀ ਸਬਜ਼ੀ, ਨਾ ਦੁੱਧ, ਸਾਰਾ ਕੈਮੀਕਲ ਵਾਲਾ ਦੁੱਧ, ਸਾਰੀ ਤੁਹਾਡੀ ਫਸਲ ਜਿਹੜੀ ਉਹ ਕੈਮੀਕਲ ਨਾਲ ਮਾਰੀ ਪਈ ਹੈ। ਤਾਂ ਹੀ ਤਾਂ ਕੈਂਸਰ ਹੀ ਕੈਂਸਰ ਹੈ, ਕੈਂਸਰ ਹੀ ਕੈਂਸਰ ਹੈ, ਕੈਂਸਰ ਹੀ ਕੈਂਸਰ ਹੈ। ਤੋ ਇਸ ਕਰਕੇ ਦੇਖਦੇ ਹਾਂ, ਹੋਰ 2-3 ਮਹੀਨੇ ਵੇਟ ਕਰੋ, ਨਹੀਂ ਤਾਂ ਫਿਰ ਪੰਜਾਬ ਨੂੰ ਤਾਂ ਸੜਕਾਂ 'ਤੇ ਆਉਣਾ ਹੀ ਪਏਗਾ। ਕਾਂਗਰਸ ਦੇ ਵੇਲੇ ਵੀ ਪੰਜਾਬ ਇਸੇ ਤਰ੍ਹਾਂ ਹੀ ਇਹਨਾਂ ਨੂੰ, ਇਹ ਐਮਐਲਏ ਜਿਹੜੇ ਇੰਨੇ ਵੱਧ ਕਰਕੇ ਆਏ ਸੀ, ਇਹਨਾਂ ਨੂੰ ਘੇਰ ਕੇ ਕੁੱਟਣਾ ਪਊਗਾ। ਹਰ ਇੱਕ ਦਾ ਘਿਰਾਓ ਕਰਨਾ ਪਏਗਾ, ਤੈਨੂੰ ਪਿੰਡ 'ਚ ਵੜਨ ਨਹੀਂ ਦੇਣਾ। ਜਿਵੇਂ ਕਿਸਾਨ ਯੂਨੀਅਨ ਨੇ ਕੀਤਾ ਸੀ ਨਾ, ਇਸੇ ਤਰ੍ਹਾਂ ਹੀ ਕਰਨਾ ਪਏਗਾ, ਜਿਵੇਂ ਬਾਦਲਾਂ ਨੂੰ ਨਹੀਂ ਸੀ ਵੜਨ ਦਿੰਦੇ।
ਕੋਈ ਤੁਹਾਡੀ ਗ੍ਰਾਂਟ ਨਹੀਂ ਚਾਹੀਦੀ ਸਾਨੂੰ, ਅਸੀਂ ਤੁਹਾਨੂੰ ਵੜ ਨਹੀਂ ਦੇਣਾ। ਜੇ ਤੀਜੀ ਧਿਰ ਦੇ ਨੁਮਾਇੰਦੇ, ਜੇਤੂ ਨੁਮਾਇੰਦਿਆਂ ਨੂੰ ਘੇਰਿਆ ਜਾ ਸਕਦਾ ਹੈ, ਕਾਂਗਰਸ ਦਿਆਂ ਨੂੰ ਘੇਰਿਆ ਜਾ ਸਕਦਾ ਹੈ, ਅਕਾਲੀ ਦਲ ਨੂੰ ਘੇਰਿਆ ਜਾ ਸਕਦਾ ਹੈ, ਫਿਰ ਹੋਰ ਚੌਥੀ ਧਿਰ ਪੰਜਾਬ ਦੇ ਕੋਲ ਹੈ ਕਿਹੜੀ ਹੈ? ਆ ਜਾਏਗੀ। ਇਹ ਨਿਕਲਿਆ ਹੀ ਨਾ, ਇਹ ਕਿੱਥੋਂ ਨਿਕਲੇ ਨੇ? 92 ਦੇ ਵਿੱਚੋਂ ਇੱਕ ਦਾ ਵੀ ਨਾਂ ਨਹੀਂ ਮੈਂ ਜਾਣਦਾ। ਆਹ ਹੁਣ ਸੁਣਿਆ ਵੀ ਆ ਸੰਧਵਾ, ਆਹ ਚੀਮੇ ਨੂੰ ਤਾਂ ਚੱਲ ਜਾਣਦੇ ਸੀ, ਤੇ 5-10 ਸਾਨੂੰ ਅਮਨ ਅਰੋੜੇ ਨੂੰ ਜਾਣਦੇ ਸੀ, ਬਾਕੀ ਤਾਂ ਆਪਾਂ ਕਿਸੇ ਦਾ ਨਾਂ ਹੀ ਨਹੀਂ ਸੁਣਿਆ ਸੀ। ਇਸੇ ਤਰ੍ਹਾਂ ਹੋਰ ਵੀ ਨਿਕਲ ਆਉਣਗੇ ਜੀ। ਮਾਵਾਂ ਨੇ ਬੱਚੇ ਥੋੜ੍ਹੀ ਜੰਮਦੇ ਬੰਦ ਕਰ ਦੇਣੇ ਆ। ਹੁਣ ਨੌਜਵਾਨ ਜਾਗਰੂਕ ਹੋ ਚੁੱਕਿਆ। ਜਿਹੜਾ ਤੁਹਾਨੂੰ ਸੰਗਰੂਰ ਦੀ ਇਲੈਕਸ਼ਨ ਦਾ ਰਿਜ਼ਲਟ ਮਿਲਿਆ, ਉਹ ਸਿਰਫ ਨੌਜਵਾਨਾਂ ਦੀ ਅਵੇਅਰਨੈਸ ਕਰਕੇ ਮਿਲਿਆ। ਉੱਥੇ ਕੁਝ ਸਾਡੇ, ਅਸੀਂ ਜਾ ਕੇ ਭਾਸ਼ਣ ਕਰ ਆਏ, ਪ੍ਰੈਸ ਕਾਨਫਰੰਸ ਕਰ ਆਏ, ਕੁਝ ਸਾਡੇ ਨਾਲ ਨਹੀਂ ਚਮਤਕਾਰ ਆਇਆ। ਉਹ ਨੌਜਵਾਨਾਂ ਜਾਗਰੂਕਤੀ ਆ ਗਈ, ਉਹਨਾਂ ਨੇ ਇਹਨਾਂ ਨੂੰ ਘੇਰਨਾ ਸ਼ੁਰੂ ਕੀਤਾ। ਉਹਨਾਂ ਨੇ ਭਗਵੰਤ ਮਾਨ ਨੂੰ ਕੀ ਦੁਰਦਸ਼ਾ ਕੀਤੀ ਉੱਥੇ, ਕਿ ਜੋ ਅਸੀਂ ਚਾਹੁੰਦੇ ਸੀ ਇਹ ਤਾਂ ਨਿਕਲਿਆ ਹੀ ਨਹੀਂ ਉਹ। ਤੋ ਇਸ ਕਰਕੇ ਵੇਟ ਐਂਡ ਵਾਚ। ਜਦੋਂ ਨੌਜਵਾਨ ਜਾਗ ਉੱਠਿਆ ਤੇ ਫਿਰ ਸਟੇਟ ਐਂ ਤਾਂ ਨਹੀਂ ਜਾ ਸਕਦੀ ਸਾਡੀ, ਜਿਸ ਤਰ੍ਹਾਂ ਉਹਨੂੰ ਕੁਚਲਣ ਲੱਗੇ ਹੋਏ ਹੈ। ਸਿੱਧੂ ਸਾਹਿਬ, ਸਿੱਖ ਜਥੇਬੰਦੀਆਂ ਦੇ ਵਿੱਚ ਜਾਂ ਜਿਹੜਾ ਸਿੱਖ ਸਮਾਜ ਹੈ, ਉਹਨਾਂ ਦੇ ਕਿਤੇ ਨਾ ਕਿਤੇ ਜਿਹੜੇ ਨਾਇਕ, ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਤਰ੍ਹਾਂ ਦੇ ਨਾਲ ਖਦਸ਼ਾ ਜਤਾਇਆ ਜਾ ਰਿਹਾ ਕਿ ਜਾਣਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ। ਬੱਸਾਂ ਦੇ ਵਿੱਚੋਂ ਸੰਤ ਭਿੰਡਰਾਂ ਵਾਲਿਆਂ ਦੀ ਤਸਵੀਰ ਲਾ ਦੇਣਾ, ਤਾਂ ਉਹਨਾਂ ਦੇ ਉੱਪਰ ਬਹੁਤ ਵੱਡੇ ਆਮ ਆਦਮੀ ਪਾਰਟੀ ਦੇ ਉੱਪਰ ਸਵਾਲੀਆ ਚਿੰਨ੍ਹ ਲੱਗਦੇ ਨੇ। ਤਾਂ ਕੀ ਲੱਗਦਾ ਕਿ ਇਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਵੱਲੋਂ ਸੱਤਾ ਵਿੱਚ ਆਉਣ ਤੋਂ ਬਾਅਦ ਜਿਹੜੇ ਮਸਲਿਆਂ ਨੂੰ ਹੱਲ ਕਰਨਾ ਚਾਹੀਦਾ ਸੀ, ਪਰ ਕਿਤੇ ਨਾ ਕਿਤੇ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਹੋਰ ਕਿਸੇ ਦਿਸ਼ਾ ਵੱਲ ਤੁਰ ਪਈ ਹੋਵੇ? ਸੰਤ ਜੀ ਦੀ ਫੋਟੋ ਨੂੰ ਇਸ਼ੂ ਬਣਾ ਕੇ ਅਟੈਂਸ਼ਨ ਡਿਵਰਟ ਕਰਨਾ। ਕਿਸੇ ਹਿੰਦੂ ਤੋਂ ਸਟੇਟਮੈਂਟ ਦਵਾ ਦੇਣਗੇ, ਆ ਮੇਰੇ ਸਾਹਮਣੇ, ਮੈਂ ਤੈਨੂੰ ਇੱਥੇ ਆ ਜਾ, ਜਿੱਥੇ ਮਰਜ਼ੀ ਓਪਨ ਚੈਲੰਜ, ਫਲਾਣਾ ਢਿੰਗੜਾ। ਉਹਨਾਂ ਨੂੰ ਕਿਸੇ ਨੇ ਕੁਝ ਕਹਿਣਾ ਨਹੀਂ। ਕਿਸੇ ਸਿੱਖ ਤੋਂ ਘੁਆ ਦਿਓ, ਉਸੇ 295 ਚ ਅੰਦਰ ਦੇ ਦੇਣਗੇ। ਇਹ ਇਸ਼ੂ ਕੀ ਹੁੰਦਾ? ਡਿਵਰਟ ਕਰਨ ਵਾਸਤੇ ਟੈਨਸ਼ਨ। ਕੋਈ ਨਾ ਕੋਈ ਇਸ਼ੂ ਜਿਹੜਾ ਹੈ ਉਹ ਲਿਆ ਕੇ ਸੈਂਟਰ ਸਟੇਜ 'ਤੇ ਕਰਨਾ। ਜੇ ਕੱਲ੍ਹ ਨੂੰ ਸਿੱਖ ਖਫਾ ਹੋ ਕੇ ਅਪੀਲ ਕਰਦੇ ਕਿ ਜਿਹੜੀ ਰਾਜੀਵ ਗਾਂਧੀ ਦੀ ਜਿਹੜੀ ਤਸਵੀਰ ਹੈ ਜਾਂ ਜਿਹੜਾ ਉਹਨਾਂ ਦਾ ਬੁੱਤ ਹੈ ਲੁਧਿਆਣੇ ਦੇ ਵਿੱਚ ਲਾਇਆ ਗਿਆ, ਉਹਨੂੰ ਹਟਾਇਆ ਜਾਵੇ, ਫਿਰ ਪੰਜਾਬ ਸਰਕਾਰ ਫੈਸਲਾ ਲਊਗੀ? ਜਦੋਂ ਹਟਾਉਣ ਲੱਗੇ ਲੋਕੀ ਆਪੇ ਹਟਾ ਦੇਣਗੇ। ਸਰਕਾਰਾਂ ਵੀ ਕਦੀ ਫੈਸਲੇ ਲੈਂਦੀਆਂ। ਸਰਕਾਰਾਂ ਤੁਹਾਡੇ ਸੰਤਾਂ ਦੀ ਫੋਟੋ ਹਟਾ ਰਹੀਆਂ ਨੇ। ਹਾਂਜੀ, ਜਿਹੜੇ ਨੌਜਵਾਨ ਲਾ ਕੇ ਜਾਂਦੇ ਉਹਨਾਂ 'ਤੇ ਕੇਸ ਬਣਾ ਰਹੇ। ਸੰਤ ਕੋਈ ਡਾਕੂ ਥੋੜੀ ਸੀ, ਸੰਤ ਕੋਈ ਤਾਲੀਬਾਨ ਥੋੜੀ ਸੀ। ਸੰਤ ਆਪਦੇ ਹੱਕ ਨਾਲ, ਆਪਦੇ ਹੱਕ ਵਾਸਤੇ ਲੜਿਆ। ਇਹ ਬਾਦਲਾਂ ਨੇ ਬਦਨਾਮ ਕੀਤਾ। ਉਹ ਤਾਂ ਸਟੇਟ ਵਾਸਤੇ ਲੜ ਰਿਹਾ ਸੀ, ਸਟੇਟ ਦੇ ਮੁੱਦਿਆਂ ਵਾਸਤੇ ਲੜ ਰਿਹਾ ਸੀ। ਉਹ ਖਾਲਿਸਤਾਨ ਕਹਿੰਦੇ ਜਦੋਂ ਜੇ ਦਿਓਗੇ ਤਾਂ ਲੈ ਲਾਂਗੇ, ਅਸੀਂ ਮੰਗਦੇ ਤਾਂ ਹੈ ਹੀ ਨਹੀਂ। ਸੰਤ ਤਾਂ ਇਹ ਬਾਦਲਾਂ ਨੂੰ ਖਤਰਾ ਮਹਿਸੂਸ ਹੋਇਆ, ਬਾਦਲਾਂ ਨੇ ਮਰਵਾਤਾ। ਇੰਦਰਾ ਗਾਂਧੀ ਨਾਲ ਜਾ ਕੇ ਸਾਂਝ ਟੰਗ ਕੀਤੀ ਵੀ ਇਹ ਤਾਂ ਖਤਰਾ ਹੋ ਗਿਆ, ਆਪਣੀ ਤਾਂ ਸਿਆਸਤ ਹੀ ਖਤਮ ਹੋ ਗਈ, ਆਪਾਂ ਨੂੰ ਤਾਂ ਪੋਲਿਟਿਕਸ ਤੋਂ ਬਾਹਰ ਕੱਢ ਦੇਗਾ। ਸੰਤ ਜਿਉਂਦੇ ਹੁੰਦੇ ਇੱਕ ਸੀਟ ਨਹੀਂ ਸੀ ਜਿੱਤਦੇ, ਕਿਉਂਕਿ ਸਾਰੀ ਜਵਾਨੀ ਜਿਹੜੀ ਸੰਤਾਂ ਦੇ ਪਿੱਛੇ ਲੱਗ ਚੁੱਕੀ ਸੀ। ਅਸੀਂ ਤਾਂ ਦੇਖਦੇ ਰਹੇ ਉੱਥੇ। ਤੇ ਇਹਨਾਂ ਨੂੰ ਖਤਰਾ ਮਹਿਸੂਸ ਹੋਇਆ। ਇਹਨਾਂ ਨੇ ਗਵਰਨਰ ਨਾਲ ਆਪਣੇ ਕੀਤੀ, ਇੰਦਰਾ ਗਾਂਧੀ ਨਾਲ ਮੀਟਿੰਗਾਂ ਕੀਤੀਆਂ, ਕਰਾ ਕੇ ਤੇ ਸੰਤ ਨੂੰ ਮਰਵਾਤਾ। ਮੁੜ ਕੇ ਬੇਨਤੇ ਨੂੰ ਦੇਤੇ 5 ਸਾਲ ਦੇ ਵਿੱਚ, ਤੂੰ ਮੁੰਡੇ ਮਾਰ ਲਾ, ਅਸੀਂ ਬਾਈਕਾਟ ਕਰਦੇ ਹਾਂ, ਮਾਨ ਨੂੰ ਵੀ ਅਸੀਂ ਬਾਈਕਾਟ ਕਰਾ ਲਾਂਗੇ ਦਬਕੇ ਦੁਬਕੇ ਮਾਰ ਕੇ, ਤੇ ਤੂੰ ਆਪਣਾ ਮਾਰ ਮੂਰ 100 ਲੱਖ 1.5 ਲੱਖ, ਉਸ ਤੋਂ ਬਾਅਦ ਫਿਰ ਅਸੀਂ ਆਪੇ ਸੰਭਾਲ ਲਾਂਗੇ। ਤੇ ਬਾਈਕਾਟ ਕਰਤਾ। 300 ਵੋਟਾਂ ਲੈ ਕੇ 250 ਸਿੱਖਾਂ ਨੇ ਤਾਂ, ਪੰਜਾਬ ਨੇ ਤਾਂ ਬਹਿਜਾ ਕਰਾਤੀ। 200 ਤੋਂ ਵੱਧ, 70-80 ਵੋਟਾਂ ਤੋਂ ਵੱਧ, ਉਹ ਵੀ ਜਾਲੀ ਪਾ ਕੇ 200 300 ਵੋਟਾਂ ਪਾ ਕੇ ਸਰਕਾਰ ਬਣਾ ਕੇ। ਵੋਟ ਤਾਂ ਕਿਸੇ ਨੇ ਪਾਈ ਹੀ ਨਹੀਂ। ਬਣਾ ਕੇ ਫਿਰ ਜਵਾਨੀ ਦਾ ਘਾਣ ਕੀਤਾ। ਤੋ ਮਤਲਬ ਇਹ ਹੈ ਵੀ ਜਿਹੜੀ ਇਹ ਪਾਵਰ ਹੈ ਨਾ ਜੀ, ਮੈਂ ਦੇਖਿਆ ਵਿੱਚੋਂ ਇਹ ਲੋਕ ਇੰਨੇ ਪਾਵਰ ਪਿੱਛੇ ਪਾਗਲ ਹੋ ਜਾਂਦੇ ਨੇ, ਕੁਛ ਵੀ ਕਰਨ ਨੂੰ ਤਿਆਰ ਨੇ ਵੀ ਮੈਨੂੰ ਇੱਕ ਵਾਰੀ ਬਣਾ ਦਿਓ, ਮੈਂ ਸਿੱਖ ਵੀ ਸਾਰੇ ਮਾਰ ਦੂੰ, ਮਸਲੇ ਵੀ ਸਾਰੇ, ਗੋਲਡਨ ਟੈਂਪਲ ਵੀ ਤੁਹਾਡੇ ਵਾਲ ਕਰ, ਮੈਨੂੰ ਇੱਕ ਵਾਰੀ CM ਬਣਾ ਦਿਓ, ਪਾਵਰ ਇੱਕ ਵਾਰੀ ਮੈਨੂੰ ਦੇ ਦਿਓ। ਸਭ ਕੁਝ ਕਰਨ ਨੂੰ ਤਿਆਰ ਨੇ। ਇੰਨੀ ਵੀ ਪਾਵਰ ਦੀ ਕੋਈ ਭੁੱਖ ਨਹੀਂ। ਮੈਂ ਦੇਖੇ ਮੰਤਰੀ, ਮੈਂ ਰਿਕਸ਼ੇ 'ਚ ਬਹਿੰਦੇ ਦੇਖੇ, ਕੈਬਨਿਟ ਮੰਤਰੀ ਮੈਂ ਬੱਸ ਦੀ ਫਰੰਟ ਸੀਟ 'ਤੇ ਜਾਂਦਾ ਦੇਖਿਆ, ਅੱਗੋਂ ਆਪਦੇ ਘਰ ਨੂੰ ਰਿਕਸ਼ੇ 'ਤੇ ਜਾਂਦਾ ਦੇਖਿਆ। ਇੱਕ ਫਤੂਈ ਸੀ, ਗਿਆਨੀ ਕਰਤਾਰ ਸਿੰਘ,
ਕੋਈ ਕਰੋੜਾਂ ਦੀ ਪ੍ਰਾਪਰਟੀ ਨਹੀਂ ਛੱਡ ਗਿਆ। ਸਰਾਵਾਂ ਬੋਦਲੇ ਵਾਲੇ ਸਾਡੇ ਸਰਾਵਾਂ ਬੋਦਲੇ ਕਹਿ ਰਿਹਾ ਅਮਾਨਤ ਸਰਾਂ ਵਾਲੇ ਸੀਗੇ ਅਕਾਲੀ ਮੰਤਰੀ, ਆਪਦੀ ਫਤੂਈ ਤੋਂ ਇਲਾਵਾ ਕੱਖ ਨਹੀਂ ਛੱਡ ਗਿਆ ਬੱਚਿਆਂ ਵਾਸਤੇ। ਲੋਕੀ ਅੱਜ ਤੱਕ ਨਾ ਜਪਦੇ ਆ। ਸੰਗਰੂਰ ਚੋਣਾਂ ਦੇ ਵਿੱਚ ਜਾ ਕੇ ਆਏ ਹੋ, ਮਾਨ ਸਾਹਿਬ ਦੇ ਪ੍ਰਤੀ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਇਹ ਭਾਵਨਾ ਪੈਦਾ ਹੋਈ ਕਿ ਜਿਹੜੇ ਪਹਿਲੇ ਦਿਨ ਤੋਂ ਬੋਲਾਂ ਤੇ ਸੀ ਉਸੇ ਬੋਲਾਂ ਦੇ ਉੱਪਰ ਮਾਨ ਸਾਹਿਬ ਅੱਜ ਵੀ ਡਟੇ ਹੋਏ ਨੇ, ਵੱਡੀ ਜਿੱਤ ਪ੍ਰਾਪਤ ਕਰਵਾਈ ਹੈ। ਤਾਂ ਕੀ ਲੱਗਦਾ ਕਿ ਜਿਹੜੀਆਂ ਪੰਥਕ ਸਫਾਵਾਂ ਉਹਨਾਂ ਦੇ ਵਿੱਚ ਫੇਰ ਦੁਬਾਰੇ ਤੋਂ ਜਿਹੜੀ ਪੰਥਕ ਲੀਡਰਸ਼ਿਪ ਹੈ ਉੱਭਰ ਸਕਦੀ ਹੈ? ਦੇਖੋ ਜੀ, ਇਹ ਤਾਂ ਮਾਨ ਸਾਹਿਬ 'ਤੇ ਡਿਪੈਂਡ ਕਰਦਾ ਉਹ ਲੀਡਰਸ਼ਿਪ ਕਿਵੇਂ ਦਿੰਦੇ ਆ। ਮੈਂ ਵੀ ਆਪਦਾ ਫਰਜ਼ ਸਮਝ ਕੇ, ਮੈਨੂੰ 32 ਸਾਲਾਂ ਬਾਅਦ ਮਾਨ ਸਾਹਿਬ ਦਾ ਫੋਨ ਆਇਆ ਸੀ। 32 ਸਾਲ ਨਹੀਂ ਅਸੀਂ ਬੋਲੇ, 32 ਸਾਲਾਂ ਬਾਅਦ ਫੋਨ ਆਇਆ। ਮੈਂ ਗਿਆ, ਪ੍ਰੈਸ ਕਾਨਫਰੰਸ ਵੀ ਕੀਤੀ, ਜਾ ਕੇ ਭਾਸ਼ਣ ਵੀ ਕੀਤੇ ਤੇ ਵੀਡੀਓਜ਼ ਵੀ ਆਈਆਂ ਮੇਰੀਆਂ ਤੇ ਬੜੇ ਖੁਸ਼ ਸੀਗੇ ਤੇ ਸਟੇਜ 'ਤੇ ਅਨਾਉਂਸ ਵੀ ਕਰਤਾ, ਸਾਡੇ ਸੈਕਟਰੀ ਸਾਹਿਬ ਸਾਡੇ ਕੋਲ ਵਾਪਸ ਆ ਗਏ। ਮੈਂ ਕਿਹਾ ਠੀਕ ਹੈ, ਲੇਕਿਨ ਇਹ ਡਿਪੈਂਡ ਕਰਦਾ ਹੈ, ਅਗਰ ਤਾਂ ਮਾਨ ਪ੍ਰੋਪਰਟੀ ਲੀਡ ਕਰ ਜਾਂਦਾ ਫਿਰ ਤਾਂ 2024 'ਚ ਹੀ ਅਸੀਂ 89 ਵਾਲਾ ਇਤਿਹਾਸ ਦੁਹਰਾ ਦਿਆਂਗੇ। 2024 'ਚ ਇਤਿਹਾਸ, ਕਿਉਂਕਿ ਆਹ ਖਤਮ ਹੋ ਗਏ, ਚੰਗਾ ਹੋਇਆ अब मान साहब केजरीवाल एंड आम पार्टी खत्म हो गई। ये एक सीट नहीं जित सकते। ਜਿਹੋ ਜਿਹੇ ਇਹਨਾਂ ਨੇ ਕਾਰਨਾਮੇ ਫੜ ਲਏ ਨੇ, ਹੋ ਸਕਦਾ 6 ਮਹੀਨੇ ਸਰਕਾਰ ਵੀ ਨਾ ਰਹੇ, 24 ਤੱਕ ਰਹਿਣ ਵੀ ਨਾ ਆਏ। ਜੋ ਕਾਰਨਾਮੇ ਲੈ ਕੇ ਚੱਲ ਰਹੇ ਨੇ, ਮੈਨੂੰ ਯਕੀਨ ਹੈ ਕਿ ਨਹੀਂ ਰਹਿੰਦੇ 24 ਤੱਕ। ਜਿਸ ਤਰੀਕੇ ਦੇ ਨਾਲ ਪੰਜਾਬ ਦੇ ਸਿਰ ਕਰਜ਼ੇ ਦੇ ਵਿੱਚ ਦਿਨ ਬਾਅਦ ਦਿਨ ਵਾਧਾ ਕੀਤਾ ਜਾ ਰਿਹਾ, ਲੱਗਦਾ ਕਿ ਪੰਜਾਬ ਦੇ ਹਾਲਾਤ ਸੁਖਾਵੇਂ 18 ਕਰੋੜ ਦੇ ਤੁਸੀਂ ਗੁਜਰਾਤ ਜਾ ਕੇ ਇਸ਼ਤਿਹਾਰ ਦੇ ਰਹੇ, ਪੈਸਾ ਸਾਡਾ, ਸਾਡੇ ਬੱਚਿਆਂ ਨੂੰ ਡਾਂਗਾ ਮਾਰ ਰਹੇ, ਨੌਕਰੀਆਂ ਨਹੀਂ ਦਿੰਦੇ। ਉਹ ਡਾਂਗਾ ਉਸ ਤੋਂ ਵੀ ਤੇਜ਼ ਕਰਤੀਆਂ ਤੇ ਤੁਸੀਂ ਗੁਜਰਾਤ 'ਚ ਕਦੇ ਇਸ਼ਤਿਹਾਰ ਦੇ ਰਹੇ ਜੇ? ਦੇਣੇ ਤਾਂ ਕੇਜਰੀਵਾਲ ਦੇਵੇ ਨਾ, ਆਪਦੀ ਸੈਂਟਰ ਕਮੇਟੀ ਨੂੰ, ਦਿੱਲੀ ਨੂੰ ਦੇਵੇ। ਦਿੱਲੀ ਵੀ ਤਾਂ ਰਾਜ ਇਹਨਾਂ ਦਾ ਹੀ ਹੈ, ਉੱਥੇ ਵੱਡੇ ਵੱਡੇ ਬਿਜ਼ਨਸਮੈਨ ਵੀ ਨੇ ਤੇ ਜਿੰਨਾ ਮਰਜ਼ੀ ਪੈਸਾ ਵੀ ਇਕੱਠਾ ਕਰ ਸਕਦਾ। ਤੇ ਪੰਜਾਬ ਸਟੇਟ ਦੇ ਖਜ਼ਾਨੇ 'ਚੋਂ ਇਹ ਤਾਂ ਕੇਸ ਰਜਿਸਟਰ ਹੋਣਾ ਚਾਹੀਦਾ, ਪੰਜਾਬ ਸਰਕਾਰ 'ਤੇ ਕੇਸ ਰਜਿਸਟਰ ਹੋਣਾ ਚਾਹੀਦਾ। ਇਹ ਨਹੀਂ ਹੈਗਾ ਖਜ਼ਾਨਾ ਮਤਲਬ ਲੁੱਟਣ ਦੀ ਗੱਲ। ਅੰਡਰ ਵਟ ਰੂਲ, ਕਿਹੜਾ ਰੂਲ ਹੈ ਤੁਹਾਡੇ ਕੋਲੇ? ਕਿਹੜੀ ਤੁਹਾਡੇ ਕੋਲ ਅਥਾਰਟੀ ਹੈ ਕਿ ਤੁਸੀਂ ਗੁਜਰਾਤ ਦੇ ਵਿੱਚ ਜਾ ਕੇ ਪੰਜਾਬ ਦੇ ਪੈਸੇ ਦਾ ਇਸ਼ਤਿਹਾਰ ਦੇਵੋ ਆਮ ਆਦਮੀ ਪਾਰਟੀ ਵਾਸਤੇ? ਇਹ ਕਿਹੜਾ ਰੂਲ ਹੈ? ਕੇਸ ਸ਼ੁੱਡ ਬੀ ਰਜਿਸਟਰਡ। ਮਿਸਮੈਨੇਜਮੈਂਟ ਸਾਡੇ ਸਟੇਟ ਫੰਡਸ। ਹਿਮਾਚਲ 'ਚ ਜਾ ਕੇ ਹਿੰਦੀ 'ਚ ਇਸ਼ਤਿਹਾਰ ਦੇ ਰਹੇ, ਗੁਜਰਾਤ 'ਚ ਹਿੰਦੀ 'ਚ ਇਸ਼ਤਿਹਾਰ ਦੇ ਰਹੇ, ਘੱਟੋ ਘੱਟ ਪੰਜਾਬੀ 'ਚ ਹੀ ਦੇ ਦਿਓ ਯਾਰ। ਤੇ ਫਿਰ ਤੁਸੀਂ ਕਹਿੰਦੇ ਵੀ ਇਹ ਕਿੱਥੇ ਸਬੂਤ ਹੈ ਕੇਜਰੀਵਾਲ ਚਲਾ ਰਿਹਾ? ਇਹੀ ਸਬੂਤ ਹੈਗੇ ਜੀ। ਇਹ ਕੈਪਟਨ ਸਾਹਿਬ ਅਖੀਰ ਦੇ ਵਿੱਚ ਪੰਜਾਬ ਦੇ ਲੋਕਾਂ ਵਾਸਤੇ ਸੁਨੇਹਾ ਕੀ ਸਾਂਝਾ ਕਰਨਾ ਚਾਹੁੰਦੇ? ਪੰਜਾਬ ਦੇ ਲੋਕਾਂ ਨੂੰ ਤਾਂ ਮੇਰੀ ਅਪੀਲ ਹੈ ਵੀ ਬਹੁਤ ਵਧੀਆ ਕੀਤਾ ਤੁਸੀਂ, ਬਦਲਾਅ ਲਿਆਂਦਾ। ਤੁਸੀਂ ਲਿਆਂਦਾ, ਕੋਈ ਭਗਵੰਤ ਮਾਨ ਤੇ ਕੇਜਰੀਵਾਲ ਨੇ ਲਿਆਂਦਾ, ਲੋਕਾਂ ਨੇ ਲਿਆਂਦਾ ਨਾ, ਲੋਕਾਂ ਨੇ ਵੋਟਾਂ ਪਾਈਆਂ। ਤੇ ਤੁਸੀਂ 3 ਮਹੀਨਿਆਂ 'ਚ ਇਹ ਵੀ ਦੱਸ ਦਿੱਤਾ ਭਗਵੰਤ ਮਾਨ ਤੈਨੂੰ ਅਸੀਂ ਉੱਥੇ ਵੀ ਵਾਪਸ ਉੱਥੇ ਹੀ ਬਿਠਾ ਸਕਦੇ ਹਾਂ ਜਿੱਥੋਂ ਲਿਆਂਦਾ, ਸੁਧਰ ਜਾ ਸੰਗਰੂਰ ਦੀ ਸੀਟ 'ਤੇ। ਤੇ ਜੇ ਨਹੀਂ ਸੁਧਰਦਾ ਤੇ ਫਿਰ ਲਾ ਕੇ ਇਹਨਾਂ ਨੂੰ ਪਾਸੇ ਮਾਰੋ, ਘੇਰ ਲਓ ਫੜ ਕੇ। 2024 'ਚ ਜ਼ੀਰੋ ਕਰਕੇ ਸੁੱਟੋ, ਇਹਨਾਂ ਦੀਆਂ ਸਾਰੀਆਂ ਸਿਕਿਉਰਟੀਆਂ ਜ਼ਬਤ ਕਰਾ ਦਿਓ। ਪੰਜਾਬ ਯੂਥ ਨੂੰ ਇਹੀ ਮੇਰਾ ਅਪੀਲ ਹੈ ਕਿ 2024 'ਚ ਇਹਨਾਂ ਦੀਆਂ ਸਿਕਿਉਰਟੀਆਂ ਜ਼ਬਤ ਕਰਾ ਦਿਓ। ਪੰਜਾਬ ਦੇ तमाम ਮੁੱਦਿਆਂ ਨੂੰ ਲੈ ਕੇ, ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਹੈ, ਆਮ ਆਦਮੀ ਪਾਰਟੀ ਦੇ ਕੀਤੇ ਜਾ ਰਹੇ ਕੰਮਾਂ ਨੂੰ ਲੈ ਕੇ ਲਗਾਤਾਰ ਚਰਚਾਵਾਂ ਬਣੀਆਂ ਹੋਈਆਂ ਨੇ। ਕਿਉਂਕਿ ਲਗਾਤਾਰ ਇਹ ਦਾਅਵਾ ਕੀਤਾ ਜਾਂਦਾ ਸੀ ਕਿ ਪੰਜਾਬ ਸਰਕਾਰ ਨੂੰ ਦਿੱਲੀ ਚਲਾਉਂਦੀ ਹੈ, ਦਿੱਲੀ ਸਰਕਾਰ ਚਲਾਉਂਦੀ ਹੈ। ਤਾਂ ਮੌਜੂਦਾ ਸਮੇਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਵੀ ਸਵਾਲਾਂ ਦੇ ਵਿੱਚ ਘੇਰੇ ਦੇ ਵਿੱਚ ਹੈ। ਜਿਸ ਤਰੀਕੇ ਦੇ ਨਾਲ ਸੀਐਮ ਭਗਵੰਤ ਮਾਨ ਕਾਂਗਰਸ ਦੇ ਸਮੇਂ ਕਾਲ ਦੇ ਦਰਮਿਆਨ ਉਹਨਾਂ ਦੇ ਉੱਪਰ ਵੱਖ-ਵੱਖ ਤਰ੍ਹਾਂ ਦੇ ਨਾਲ ਵਿਅੰਗ ਕੱਸਦੇ ਰਹੇ ਨੇ, ਤਾਂ ਅੱਜ ਆਮ ਆਦਮੀ ਪਾਰਟੀ ਵੀ ਚਰਚਾਵਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਜਿਹੜੀ ਤੀਜੀ ਧਿਰ ਨੂੰ ਪੰਜਾਬ ਦੇ ਲੋਕਾਂ ਨੇ ਬਦਲਵੇਂ ਰੂਪ ਦੇ ਵਿੱਚ ਦੇਖਿਆ ਹੋਇਆ ਸੀ, ਉਹਨਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੀ ਮੁਹਾਰ ਰਹਿੰਦੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਪੰਜਾਬ ਦੇ ਨਾਲ ਜੁੜੇ ਹੋਏ तमाम ਮਸਲਿਆਂ ਨੂੰ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।